ਹੋਏ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ 3 ਤੋਂ ਲੈ ਕੇ 4 ਵਜੇ ਤੱਕ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਰਾਏ ਆਪਣਾ ਕਮੈਂਟ ਰੱਖ ਦਿਓ ਸਟੂਡੀਓ ਦਾ ਨੰਬਰ ਡਾਇਲ ਕਰਕੇ ਆਪਣੇ ਕਿਸੇ ਵੀ ਮਸਲੇ ਤੇ ਟਿੱਪਣੀ ਕਰ ਦਿਓ। ਅੱਜ 13 ਫਰਵਰੀ ਹੈ ਤੇ ਅੱਜ ਵਰਲਡ ਰੇਡੀਓ ਡੇ ਹੈ ਤੇ ਇਸ ਕਰਕੇ ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਵਰਲਡ ਰੇਡੀਓ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੇ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਕਿਵੇਂ ਜੁੜੇ, ਕਦੋਂ ਤੋਂ ਜੁੜੇ ਹੋਏ ਹੋ, ਕੀ ਤੁਹਾਨੂੰ ਕਿਹੜੇ-ਕਿਹੜੇ ਪ੍ਰੋਗਰਾਮ ਵਧੀਆ ਲੱਗਦੇ ਨੇ, ਕੀ ਹੋਰ ਸੁਜੈਸ਼ਨ ਦੇਣਾ ਚਾਹੁੰਦੇ ਹੋ, ਉਹ ਵੀ ਤੁਸੀਂ ਅੱਜ ਆਪਣੇ ਜਜ਼ਬਾਤ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਸਾਡੇ ਨਾਲ ਸਾਂਝੀਆਂ ਕਰ ਸਕੋਗੇ। ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਨਾਲ ਜੋੜਾਂਗੇ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਸਵਾਗਤ ਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਗੱਲਾਂ ਬਾਤਾਂ ਤੇ ਪ੍ਰੋਗਰਾਮ ਦਾ ਸਿਲਸਿਲਾ ਅੱਗੇ ਚੱਲਦਾ ਰਹੇਗਾ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਤੇ ਤੁਹਾਨੂੰ ਵੀ ਵਰਲਡ ਰੇਡੀਓ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਬਹੁਤ-ਬਹੁਤ ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਤੇ YouTube Facebook ਦੇ ਜ਼ਰੀਏ ਦੇਖ ਰਹੇ ਸਾਡੇ ਦਰਸ਼ਕ ਸਰੋਤੇ ਦਰਸ਼ਕ ਸਾਰਿਆਂ ਨੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਤੇ ਕੌਮੀ ਰੇਡੀਓ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ-ਬਹੁਤ ਜਿਹੜੀਆਂ ਜੀ ਮੁਬਾਰਕਾਂ। ਪਰਮਾਤਮਾ ਜਿਹੜਾ ਜੀ ਦੇਖੋ ਰੇਡੀਓ ਦੇ ਸਹਾਰੇ ਆਪਣਾ ਇੱਕ ਦੂਜੇ ਦੇ ਨਾਲ ਸਾਥ ਆ, ਰਾਬਤਾ ਆ। ਹਾਂਜੀ, ਕੌਣ ਸੀ ਪ੍ਰਵੀਨ, ਕੌਣ ਸੀ ਰਾਜ, ਕਿਹਨੇ ਜਾਣਨਾ ਸੀ, ਕਿੱਥੇ ਬੈਠੇ ਕਿਊਬੀਕਲ ਚ ਕਿਤੇ ਇੰਜੀਨੀਅਰਿੰਗ ਦਾ ਕੰਮ ਕਰਦੇ ਹੋਣਾ ਸੀ, ਕਿਸੇ ਨੇ ਕੁਛ ਕਰਦਾ ਹੋਣਾ ਸੀ, ਕਿਸੇ ਨੇ ਆਪਣਾ ਕੰਮ ਕਰਦੇ ਹੋਣਾ ਸੀ, ਕਿਸੇ ਨੇ ਕੁਛ ਕਰਦਾ ਹੋਣਾ ਸੀਗਾ। ਪਰ ਇਸ ਮੰਚ ਨੇ ਦੇਖੋ ਆਪਾਂ ਨੂੰ ਸਾਰਿਆਂ ਦੇ ਇੱਕ ਦੂਜੇ ਦੇ ਨਾਲ ਜਿਹੜਾ ਉਹ ਜੋੜਿਆ, ਬੜਾ ਮਣਾਮੁਹੀ ਪਿਆਰ ਮਿਲਿਆ, ਬਹੁਤ ਸਤਿਕਾਰ ਜਿਹੜਾ ਉਹ ਮਿਲਦਾ, ਮਾਣ ਮਿਲਦਾ ਆ ਤੇ ਅਸੀਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਬਹੁਤ-ਬਹੁਤ ਤਹਿ ਦਿਲੋਂ ਜਿਨ੍ਹਾਂ ਨੇ ਇੰਨਾ ਮਾਣ ਜਿਹੜਾ ਉਹ ਦਿੰਦੇ ਆ, ਪਿਆਰ ਕਰਦੇ ਆ, ਪਰਿਵਾਰਾਂ ਦੇ ਜੀਆਂ ਵਾਂਗੂ ਜਿਹੜਾ ਉਹ ਮੰਨਦੇ ਆ, ਪਰਿਵਾਰ ਦਾ ਜੀ ਜਿਹੜਾ ਪੰਜਾਬੀ ਰੇਡੀਓ USA ਨੂੰ ਉਹ ਮੰਨਦੇ ਆ। ਸੋ ਰੇਡੀਓ ਦੀ ਬੜੀ ਅਹਿਮੀਅਤ ਆ ਪ੍ਰਵੀਨ ਜੀ, ਪਹਿਲੇ ਵੀ ਯੁੱਗਾਂ 'ਚ ਰਹੀ ਆ, ਪਹਿਲੇ ਵੀ ਸਮਿਆਂ 'ਚ ਰਹੀ ਆ ਤੇ ਹੁਣ ਵੀ ਆ ਤੇ ਰਹਿਣੀ ਵੀ ਆ। ਇਹ ਇੱਕ ਅਜਿਹਾ ਮਾਧਿਅਮ ਆ, ਇਹ ਨਾ ਖਤਮ ਹੋਣ ਵਾਲਾ ਤੇ ਨਾ ਮੁੱਕਣ ਵਾਲਾ ਇਹ ਜਿਹੜੀ ਚੀਜ਼ ਆ। ਉਤਾਰ ਚੜਾਵ ਦੇਖੋ ਟੈਕਨੋਲੋਜੀ ਦੇ ਆਉਂਦੇ ਜਾਂਦੇ ਰਹਿੰਦੇ ਆ ਤੇ ਰੇਡੀਓ ਵੀ ਨਾਲ ਇਵੋਲਵ ਕਰਦਾ ਰਹਿੰਦਾ, ਪਰ ਬੇਸਿਕ ਚੀਜ਼ ਉਹ ਉਦਾਂ ਦੀ ਉਦਾਂ ਹੀ ਜਿਹੜੀ ਉਹ ਚੱਲ ਰਹੀ ਆ ਤੇ ਕਈਆਂ ਨੂੰ ਇਹਨੇ ਪਾਰ ਲਾਇਆ ਆ, ਕਈਆਂ ਤੱਕ ਇਹਨੇ ਕਈ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਉਸਨੇ ਪਹੁੰਚਾਈ ਹੈ, ਜਾਣਕਾਰੀਆਂ ਪਹੁੰਚਾਈਆਂ ਜਿਹਦੇ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਅਸਰ ਪਿਆ ਹੈ। ਜੀ ਬਿਲਕੁਲ। ਮੀਡੀਆ ਲਫ਼ਜ਼ ਦੀ ਸ਼ੁਰੂਆਤ ਇਹ ਇਸੇ ਤਰ੍ਹਾਂ ਹੋਈ ਸੀ ਕਿ ਮੀਡੀਆ ਜਿਹੜਾ ਵਾ ਉਹ ਮਿਡ ਦਾ ਕੰਮ ਕਰਦਾ, ਜਾਣਕਾਰੀਆਂ ਲੋਕਾਂ ਦੀਆਂ ਸਰਕਾਰਾਂ ਤੱਕ ਤੇ ਸਰਕਾਰਾਂ ਦੀਆਂ ਗੱਲਾਂ ਬਾਤਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ। ਪਰ ਬਾਅਦ ਦੇ ਵਿੱਚ ਕੀ ਹੋਇਆ, ਪਰ ਅਸੀਂ ਹਜੇ ਵੀ ਇਸ ਗੱਲੋਂ ਪੰਜਾਬੀ ਰੇਡੀਓ USA ਨੂੰ ਬੜਾ ਵਡਭਾਗਾ ਸਮਝਦੇ ਹਾਂ ਕਿ ਪੰਜਾਬੀ ਰੇਡੀਓ USA ਜਿੱਥੇ ਤੁਹਾਨੂੰ ਜਾਣਕਾਰੀਆਂ ਪ੍ਰਦਾਨ ਕਰਦਾ ਉੱਥੇ ਤੁਹਾਡੀ ਆਵਾਜ਼ ਵੀ ਬੰਦ ਹੈ, ਤੁਹਾਨੂੰ ਸਰਵ ਵੀ ਕਰਦਾ ਇੱਕ ਤਰੀਕੇ ਨਾਲ, ਤੁਹਾਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ, ਕਈ ਤਰ੍ਹਾਂ ਦੀਆਂ ਅਹਿਮ ਜਾਣਕਾਰੀਆਂ ਤੁਹਾਡੇ ਦੇ ਜ਼ਰੀਏ। ਜੇਕਰ ਵੱਖ-ਵੱਖ ਸ਼ੋਜ਼ ਦੀ ਗੱਲ ਕਰੀਏ ਤਾਂ ਹਰ ਫੁੱਲ ਫੈਮਿਲੀ ਪੈਕੇਜ ਆ ਪੰਜਾਬੀ ਰੇਡੀਓ USA। ਬੱਚਿਆਂ ਦੇ ਲਈ ਤੁਸੀਂ ਬਾਤਾਂ ਪਾਉਂਦੇ ਹੋ, ਬਜ਼ੁਰਗਾਂ ਦੇ ਲਈ ਤੁਸੀਂ ਇੱਥੇ ਇਲਾਜ ਸਾਂਝੇ ਕਰਦੇ ਹੋ, ਸੁਣਦੇ ਵੀ ਹੋ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ। ਬਾਹਰ ਆਏ ਆ ਪ੍ਰਵਾਸ ਦੇ ਲਈ ਇਮੀਗ੍ਰੇਸ਼ਨ ਬਹੁਤ ਜ਼ਰੂਰੀ ਹੈ, ਜਾਣਨਾ ਚੀਜ਼ਾਂ। ਸੈਟਰਡੇ ਨੂੰ ਤੁਸੀਂ ਉਹ ਸੁਣਦੇ ਹੋ ਅਪਡੇਟ ਇਮੀਗ੍ਰੇਸ਼ਨ। ਅਮਰੀਕਾ ਦੇ ਵਿੱਚ ਰਹਿੰਦੇ ਆ, ਅਮਰੀਕਾ ਦੀਆਂ ਖਬਰਾਂ ਸੁਣਨੀਆਂ, ਵਰਲਡ ਦੀਆਂ ਜਾਣਕਾਰੀਆਂ ਚਾਹੀਦੀਆਂ ਨੇ। ਪ੍ਰੋਗਰਾਮ ਅਪਡੇਟ ਅਮਰੀਕਾ, ਉਹਦੇ ਲਈ ਸਵੇਰੇ ਤੁਹਾਨੂੰ ਸਾਰੀ ਦੁਨੀਆ ਦੀਆਂ ਜਿਹੜੀਆਂ ਖਬਰਾਂ ਨੇ ਤੁਹਾਡੇ ਮੋਬਾਇਲ ਤੇ ਤੁਹਾਡੇ ਰੇਡੀਓ ਸੈੱਟ ਤੇ ਇੱਕ ਤੋਂ ਬਾਅਦ ਇੱਕ ਨਵੀਂ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਦੀ ਹੈ 9 ਤੋਂ 10 ਵਜੇ ਤੱਕ। ਇਸੇ ਤਰ੍ਹਾਂ ਜਿਹੜੇ ਗੁਰੂ ਘਰ ਦੇ ਨਾਲ ਸੰਬੰਧਿਤ ਸਟ੍ਰੀਮ ਪ੍ਰੋਗਰਾਮ ਉਹ ਲਗਾਤਾਰ ਗੁਰਬਾਣੀ ਦੇ ਪ੍ਰਵਾਹ ਚੱਲਦੇ ਰਹਿੰਦੇ ਨੇ ਸਵੇਰੇ ਸ਼ਾਮ। ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਤਾਂ ਟਾਕ ਸ਼ੋਜ਼ ਦੀ 3:30 ਤੋਂ ਲੈ ਕੇ ਟਾਕ ਸ਼ੋ ਸ਼ੁਰੂ ਹੋ ਜਾਂਦੇ ਆ ਸਾਂਝੀ ਸਾਥ ਦੇ ਵਿੱਚ। ਤੁਸੀਂ ਆਪਣੇ ਵਿਚਾਰ ਰੱਖਦੇ ਹੋ 4 ਤੋਂ ਲੈ ਕੇ 5:30 ਵਜੇ ਤੱਕ ਬਲਵਿੰਦਰ ਕੌਰ ਜੀ ਆਪਣੇ ਵੱਖ-ਵੱਖ ਮਸਲਿਆਂ ਤੇ ਆਧਾਰਿਤ ਟਾਕ ਸ਼ੋਜ਼ ਲੈ ਕੇ ਆਉਂਦੇ ਨੇ। ਗੀਤ ਸੁਣਨੇ ਨੇ, ਕਿਹੜਾ ਗੀਤ ਸੁਣਨ ਨੂੰ ਦਿਲ ਕਰ ਰਿਹਾ, ਜਿਵੇਂ ਆਪਾਂ ਅਲੈਕਸਾ ਇੱਕ ਰਾਜਕਰਨਵੀਰ ਹਾਂਜੀ ਅਲੈਕਸਾ ਜਾਂ ਸੀਰੀ ਨੂੰ ਕਹੀਦਾ, ਹਾਂਜੀ ਉਸੇ ਤਰ੍ਹਾਂ ਪੰਜਾਬੀ ਰੇਡੀਓ USA ਤੁਹਾਡੇ ਵਾਸਤੇ ਕੋਈ ਵੀ ਮਨ ਪਾਉਂਦਾ ਗੀਤ ਤੁਸੀਂ ਸੁਣ ਸਕਦੇ ਹੋ। ਪੰਜਾਬ, ਭਾਰਤ, ਸਿਆਸਤ, ਸਮਾਜ ਦੇ ਨਾਲ ਜੁੜੀਆਂ ਖਬਰਾਂ, ਪ੍ਰੋਗਰਾਮ। ਸਵੇਰੇ ਖਬਰ ਤੇ ਨਜ਼ਰ ਸ਼ਾਮ ਸਵੇਰੇ ਮਿੰਟੂ ਗੁਰਸਰੀਆ ਜੀ ਦੇ ਨਾਲ ਹੁੰਦਾ ਤੇ ਸ਼ਾਮ ਨੂੰ ਦੀਪਕ ਸ਼ਰਮਾ ਜੀ ਨਾਲ ਹੁੰਦਾ। ਸੋ ਫੁੱਲ ਫੈਮਿਲੀ ਪੈਕੇਜ ਆ ਪੰਜਾਬੀ ਸਵੇਰੇ ਸ਼ਾਮ ਗੁਰਬਾਣੀ ਦੇ ਪ੍ਰਵਾਹ ਜਿਹੜੇ ਗੁਰੂ ਘਰਾਂ ਤੋਂ ਲਾਈਵ, ਵੱਖ-ਵੱਖ
ਨਗਰ ਕੀਰਤਨ, ਮੇਲੇ, ਹਾਂਜੀ ਹੋਰ ਸਮਾਗਮ ਚੱਲ ਲਾਈਵ ਰਹੇ ਸਟ੍ਰੀਮ ਆ, ਉੱਥੋਂ ਲਾਈਵ ਚੱਲਦੀ। ਸਟ੍ਰੀਮਾਂ ਜਿਹੜੀਆਂ ਚਾਹੇ ਇੱਥੇ ਆ ਚਾਹੇ ਹਾਂਜੀ ਪੰਜਾਬ ਤੋਂ ਆ, ਉੱਥੋਂ ਤੁਹਾਨੂੰ ਪ੍ਰਸਾਰਿਤ ਕਰਦੀਆਂ। ਲਹਿੰਦੇ ਪੰਜਾਬ ਜਿਹਦੇ ਨਾਲੋਂ ਹਾਂਜੀ ਪੰਜਾਬ ਦੇ 2 ਹਿੱਸੇ ਕਰ ਦਿੱਤੇ ਗਏ, ਉਹਦੇ ਨਾਲ ਵੀ ਆਪਾਂ ਤਾਲਮੇਲ ਬਣਾ ਕੇ ਰੱਖਿਆ। ਰੱਖਿਆ ਹੈ। ਉਹਨਾਂ ਦੇ ਨਾਲ ਵੀ ਜਿਹੜਾ ਆਪਾਂ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਹਿੰਦੇ ਆ। ਤੇ ਬਿਲਕੁਲ ਇਦਾਂ ਹੀ ਆ। ਸੋ ਥੋੜਾ ਜਿਹਾ ਅੱਜ ਰੇਡੀਓ ਦੇ ਸਫ਼ਰ ਨੂੰ ਵੀ ਮੈਂ ਤੁਹਾਡੇ ਨਾਲ ਜਿਹੜਾ ਆਪਾਂ ਸਾਂਝ ਜਿਹੜੀ ਉਹ ਪਾਵਾਂਗੇ। ਤੇ ਸੋਚਿਓ ਤੁਸੀਂ ਵੀ ਜ਼ਰੂਰ ਦੱਸਿਓ ਵੀ ਤੁਸੀਂ ਰੇਡੀਓ ਦੀ ਅਹਿਮੀਅਤ ਨੂੰ ਕੀ ਮੰਨਦੇ ਆ, ਜੀ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਦੀ ਜਿਹੜੀ ਉਹ ਅਹਿਮੀਅਤ ਆ, ਕਿੱਥੇ ਕੁ ਤੁਸੀਂ ਇਸ ਨੂੰ ਰੱਖਦੇ ਆ। ਸੋ ਜ਼ਰੂਰ ਜਿਹੜਾ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ। ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਚੀਜ਼ਾਂ ਇੱਥੋਂ ਸਿੱਖੀਆਂ, ਕੀ ਬਦਲਾਵ ਤੁਸੀਂ ਇੱਥੇ ਸੁਣ ਕੇ ਗੱਲਾਂ ਨੂੰ ਜਿਹੜਾ ਉਹ ਤੁਸੀਂ ਲੈ ਕੇ ਆਂਦਾ, ਉਹ ਤੁਸੀਂ ਹਾਂਜੀ ਜ਼ਰੂਰ ਸਾਂਝ ਪਾ ਸਕਦੇ ਆ। ਜੀ 408 272 5200 2011 ਦਾ ਯੂਨੈਸਕੋ ਦਾ ਜਿਹੜਾ ਪ੍ਰੋਕਲੇਮੇਸ਼ਨ ਸੀਗਾ ਹਾਂਜੀ ਵੀ 13 ਫਰਵਰੀ ਦਾ ਜਿਹੜਾ ਦਿਨ ਆ ਉਸ ਨੂੰ ਅਸੀਂ ਵਰਲਡ ਰੇਡੀਓ ਕੌਮਾਂਤਰੀ ਰੇਡੀਓ ਦਿਵਸ ਦੇ ਦਿਹਾੜੇ ਦੇ ਮੌਕੇ ਦੇ ਉੱਤੇ ਵਜੋਂ ਜਿਹੜਾ ਆ ਉਹ ਮਨਾਇਆ ਕਰਨਾ ਆ। ਜੀ ਫਿਰ UN ਦੀ ਜਿਹੜੀ ਅਸੈਂਬਲੀ ਆ ਉਹਨੂੰ ਉਹਨਾਂ ਨੇ ਕੁਝ ਵਰਿਆਂ ਬਾਅਦ ਜਨਵਰੀ ਦੇ ਵਿੱਚ ਪ੍ਰਮਾਣਤਾ ਜਿਹੜੀ ਉਹ ਦੇ ਦਿੱਤੀ ਪ੍ਰੋਕਲੇਮੇਸ਼ਨ ਨੂੰ। ਫਿਰ ਹੁਣ ਪੱਕਾ ਹੀ ਉਦੋਂ ਤੋਂ ਹਰ ਵਾਰੀ 13 ਜਿਹੜਾ ਫਰਵਰੀ ਆ ਉਹ ਦਿਨ ਪੱਕਾ ਜਿਹੜਾ ਉਹ ਮਿਥ ਲਿਆ ਗਿਆ ਆ ਜੀ ਵੀ ਵਰਲਡ ਰੇਡੀਓ ਡੇ ਜਿਹੜਾ ਉਹ ਮਨਾਇਆ ਜਾਂਦਾ ਆ। ਰੇਡੀਓ ਹਸਤੀਆਂ ਦੇ ਲਈ, ਰੇਡੀਓ 'ਚ ਕੰਮ ਕਰਨ ਵਾਲੇ, ਚਾਹੇ ਉਹ ਟੈਕਨੀਕਲ ਤੌਰ ਤੇ ਕੰਮ ਕਰ ਰਹੇ ਆ, ਚਾਹੇ ਉਹ ਮੋਹਰੇ ਆ, ਚਾਹੇ ਉਹ ਆਵਾਜ਼ ਨੇ ਉਹਨਾਂ ਰੇਡੀਓ ਦੀ, ਤੇ ਅੱਜ ਕੱਲ ਜੇ ਉਹ ਚਿਹਰਾ ਨੇ ਉਹ ਰੇਡੀਓ ਦਾ, ਤੇ ਉਹਨਾਂ ਦੇ ਲਈ ਬੜੇ ਅਹਿਮ ਜਿਹੜੇ ਇਹ ਦਿਨ ਨੇ। ਜੀ ਤਾਂ ਕਿਉਂਕਿ ਅੱਜ ਜੋ ਵੀ ਲੋਕਾਂ ਦੇ ਨਾਲ ਰੂਬਰੂ ਹੋਣ ਦਾ ਜਾਂ ਲੋਕਾਂ 'ਚ ਜੋ ਵੀ ਕਿਸੇ ਦਾ ਮੁਕਾਮ ਆ, ਇਹਨਾਂ ਮੰਚਾਂ ਦੇ ਕਰਕੇ ਜਿਹੜਾ ਆ ਉਹ ਜੀ, ਹੈਗਾ ਆ। ਬਿਲਕੁਲ ਬੜੇ ਅਹਿਮ ਕੰਮ ਜਿਹੜੇ ਰੇਡੀਓ ਕਰਦਾ ਰਿਹਾ ਆ, ਕਰ ਰਿਹਾ ਆ ਤੇ ਕਰਦਾ ਰਹੇਗਾ। ਇਸ ਦੇ ਉੱਤੇ ਵੀ ਆਪਾਂ ਜਿਹੜੀ ਉਹ ਚਰਚਾ ਕਰਦੇ ਜੀ ਰਹਾਂਗੇ। ਜੀ ਤੇ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਜੀ ਜੀ ਇਸ ਵੇਲੇ ਵੀ ਕੈਲੀਫੋਰਨੀਆ ਦਾ ਸਭ ਤੋਂ ਪੁਰਾਣਾ ਤੇ ਸਭ ਤੋਂ ਵੱਡਾ ਜਿਹੜਾ ਰੇਡੀਓ ਸਟੇਸ਼ਨ ਹੈ 1170 AM ਪੰਜਾਬੀ ਰੇਡੀਓ USA ਨੂੰ ਤੁਸੀਂ ਉੱਥੇ ਵੀ ਸੁਣ ਸਕਦੇ ਹੋ। ਪੰਜਾਬੀ ਰੇਡੀਓ USA ਦੇ ਜਿਹੜੇ ਸਰੋਤੇ ਉਹਨਾਂ ਇਲਾਕਿਆਂ ਦੇ ਨਾਲ ਜੁੜੇ ਨੇ ਉਹ ਵੀ ਸਾਨੂੰ ਦੱਸ ਸਕਦੇ ਨੇ ਆਪਣੇ ਸੁਝਾਅ ਜਾਂ ਆਪਣੀਆਂ ਜਿਹੜੀਆਂ ਵੀ ਉਹਨਾਂ ਦੇ ਤਜਰਬੇ ਹੁਣ ਤੱਕ ਦੇ ਕੁਝ ਕੁ ਹਫ਼ਤਿਆਂ ਦਾ ਹੀ ਸਫ਼ਰ ਹਾਲੇ ਤਾਂ, ਪਰ ਫਿਰ ਵੀ ਉਹ ਪੰਜਾਬੀਆਂ ਦੇ ਲਈ ਬੜੇ ਮਾਣ ਦੀ ਗੱਲ ਹੈ ਕਿ 1170 AM ਬਹੁਤ ਪੁਰਾਣੇ ਤੇ ਬਹੁਤ ਵੱਡੇ ਰੇਡੀਓ ਸਟੇਸ਼ਨਾਂ ਦੇ ਵਿੱਚੋਂ ਇੱਕ ਹੈ। ਕੈਲੀਫੋਰਨੀਆ ਦੇ ਮੇਰੇ ਖਿਆਲ ਰਾਜਕਰਮਵੀਰ ਸਿੰਘ ਜੀ ਸਭ ਤੋਂ ਵੱਡੇ ਰੇਡੀਓ ਸਟੇਸ਼ਨ ਦੇ ਵਿੱਚੋਂ ਹੈ। ਜੀ ਬਿਲਕੁਲ। ਵੈਸੇ ਵੀ ਆਪਣਾ ਜਿਹੜਾ ਪੰਜਾਬੀ ਰੇਡੀਓ USA ਦਾ ਨੈਟਵਰਕ ਆ ਜੀ ਉਹ ਪੰਜਾਬੀਆਂ ਦੇ ਰੇਡੀਓਜ਼ ਦੇ ਵਿੱਚ ਜੀ ਇਸ ਬੋਲੀ ਨੂੰ ਹਾਂਜੀ ਜਿਹੜਾ ਇਸ ਭਾਸ਼ਾ ਨੂੰ, ਇਸ ਬੋਲੀ ਨੂੰ ਜਿਹੜਾ ਪ੍ਰਪੱਖ ਆ ਹੂੰ ਉਸ ਦੇ ਉੱਤੇ ਚੱਲ ਰਿਹਾ ਆ। ਜੀ ਉਹ ਲੰਮੇ ਸਮੇਂ ਤੋਂ ਸਭ ਹੂੰ ਤੋਂ ਪੁਰਾਣੇ ਅਰਸੇ ਦਾ ਤੇ ਸਭ ਤੋਂ ਵਿਸ਼ਾਲ ਜਿਹੜਾ ਉਹ ਨੈਟਵਰਕ ਪੰਜਾਬੀ ਰੇਡੀਓ USA ਦਾ ਆ। ਜੀ ਕੈਲੀਫੋਰਨੀਆ ਦਾ ਇਹ ਸਭ ਤੋਂ ਵੱਡੇ ਜਿਹੜੇ ਆਪਾਂ ਏਰੀਆ ਜਿਹੜਾ ਉਹ ਆਪਾਂ ਹੂੰ ਕਵਰ ਕਰਦੇ ਆ। ਹਾਂਜੀ ਜਿਹੜਾ ਵੀ ਕੋਈ ਆਉਂਦਾ ਹੈ ਜਾਂ ਰਹਿ ਰਿਹਾ ਆ ਜਾਂ ਹੂੰ ਜਿੱਥੇ ਵੀ ਤੁਸੀਂ ਆਉਂਦੇ ਜਾਂਦੇ ਆ, ਤੇ ਕਿਸੇ ਨਾ ਕਿਸੇ ਰੂਪ 'ਚ ਉਹ ਰੇਡੀਓ ਦੇ ਨਾਲ ਜਿਹੜੇ ਉਹ ਜੁੜੇ ਰਹੇ ਹੈਗੇ ਆ। ਜੀ ਦੇਖੋ ਇੱਕ ਵਕਤ ਸੀ ਪ੍ਰਵੀਨ ਜਦੋਂ ਪ੍ਰਵਾਸ ਕਰਕੇ ਆਪਾਂ ਇੱਥੇ ਪਹੁੰਚੇ, ਆਪਣੇ ਲੋਕਾਂ ਦੀ ਕੀ ਗੱਲ ਕਿਸੇ ਹੋਰ ਨੇ ਤਾਂ ਕੀ ਕਰਨੀ, ਆਪਸ 'ਚ ਵੀ ਗੱਲ ਕਰਨ ਦਾ ਕੋਈ ਮੌਕਾ ਨਹੀਂ ਸੀ ਹੁੰਦਾ। ਨਹੀਂ ਸੀਗਾ ਬਿਲਕੁਲ। ਫਿਰ ਜਿਹੜੇ ਦੂਜਿਆਂ ਦੇ ਚੱਲ ਰਹੇ ਹੁੰਦੇ ਸੀਗੇ ਰੇਡੀਓਜ਼, ਉਹਨਾਂ ਤੇ ਘੰਟੇ ਬਾਏ ਕਰਨੇ, ਆਵਰਲੀ ਜਿਹੜੇ ਪ੍ਰੋਗਰਾਮ ਆ ਉਹ ਕਰਨੇ। ਜੀ ਫਿਰ ਜਿਹੜੇ ਆਪਣੇ ਲੋਕ ਆ ਉਹਨਾਂ ਸਾਰਿਆਂ ਨੇ ਉਸ ਨੂੰ ਸੁਣਨਾ ਵੀ ਦੇਖੋ ਕਿਹੜੀਆਂ ਜਾਣਕਾਰੀਆਂ ਉੱਥੋਂ ਜਿਹੜੀਆਂ ਉਹ ਮਿਲਦੀਆਂ। ਫਿਰ ਹੌਲੀ ਫਿਰ 24 ਆਵਰ ਜਿਹੜੇ ਪੰਜਾਬੀ ਰੇਡੀਓ ਸ਼ੁਰੂ ਹੋਏ, ਹੁਣ ਉਹਨਾਂ 'ਚੋਂ ਪੰਜਾਬੀ ਰੇਡੀਓ USA ਆ ਜੀ ਸਭ ਤੋਂ ਲੰਮੇ ਸਮੇਂ ਤੋਂ ਚੱਲਣ ਵਾਲਾ ਲਗਾਤਾਰ ਨਿਰਵਿਘਨ, ਤੇ ਉਸ ਨੂੰ ਆਪਣੇ ਦਾਇਰੇ ਨੂੰ ਜਿਹੜਾ ਉਹ ਵਧਾਉਂਦਾ ਜਾ ਰਿਹਾ। ਤੁਹਾਡੇ ਸਾਰਿਆਂ ਦੇ ਜਿਹੜੇ ਮਿਹਨਤ, ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੇ ਨਾਲ, ਆਪਣੀ ਜਿਹੜੀ ਮਿਹਨਤ ਜਿਹੜੀ ਕਰ ਰਹੇ ਆ, ਤੁਹਾਡੇ ਸਾਰਿਆਂ ਦੇ ਜਿਹੜੇ ਉਹ ਸਾਥ ਦੇ ਨਾਲ। ਸੋ ਇਹ ਇਸ ਤਰੀਕੇ ਦੇ ਨਾਲ ਦੇਖੋ ਇਹ ਚੱਲਿਆ। ਇੰਡੀਪੈਂਡੈਂਟ ਰੇਡੀਓ, ਇੰਡੀਪੈਂਡੈਂਟ ਇਸ ਲਈ ਵੀ ਇਹ ਕਿਸੇ ਸਰਕਾਰਾਂ ਦਾ ਮੁਤਾਜ ਨਹੀਂ। ਜੀ ਤੁਹਾਡੇ ਨਾਲ ਜਿਹੜਾ ਉਹ ਜੁੜ ਕੇ, ਨੋ ਡਾਊਟ ਕਿਸੇ ਵੀ ਅਦਾਰੇ ਨੂੰ ਚਲਾਉਣ ਦੇ ਲਈ ਧਨ ਰਾਸ਼ੀ ਜਿਹੜੀ ਉਹ ਚਾਹੀਦੀ ਆ। ਉਹ ਐਡਵਰਟਾਈਜ਼ਰਸ, ਸਾਡੇ ਸਪਾਂਸਰਸ ਜਿਹੜੇ ਆ ਉਹ ਉਸ ਦਾ ਮੇਨ ਜਿਹੜਾ ਉਹ ਜਿਹੜਾ ਭਾਰ ਜਿਹੜਾ ਉਹ ਚੱਕਦੇ ਆ ਤੇ ਉਸ ਨੂੰ ਜਿਹੜਾ ਉਹ ਚਲਾਇਆ ਜਾਂਦਾ ਆ। ਸੋ ਇਹ ਨਹੀਂ ਆ ਵੀ ਅਸੀਂ ਕਿਸੇ ਦੀ ਸਾਈਡ ਲੈਣੀ ਹੈ ਜਾਂ ਕਿੱਦਾਂ ਉਹ ਕਰਨਾ ਹੈ। ਨਹੀਂ ਤਾਂ ਅਕਸਰ ਦੇਖਦੇ ਆ ਵੀ ਜਿਹੜੇ ਅਜਿਹੇ ਅਦਾਰੇ ਉਹ ਖੜੇ ਕੀਤੇ ਜਾਂਦੇ ਨੇ, ਇਹ ਜਿਹੇ ਜਿਹੜੇ ਆ ਉਹ ਥੰਮਾਂ ਦੇ ਸਿਰ ਤੇ, ਵੀ ਕਿਸੇ ਨੂੰ ਮੋਦੀ ਦਾ ਹੋਊਗਾ, ਕਿਸੇ ਨੂੰ ਕੁਛ ਦਾ ਹੋਊਗਾ, ਕਿਸੇ ਨੂੰ ਅਡਾਨੀ ਦਾ ਹੋਊਗਾ, ਕਿਸੇ ਨੂੰ ਅੰਬਾਨੀ ਦਾ ਹੋਊਗਾ। ਜੇ ਉੱਥੇ ਦੇ ਪੈਰਲਲ ਕਰੀਏ ਵੀ ਇੱਥੇ ਬੰਦਾ ਕਹਿ ਸਕਦਾ ਵੀ ਕੋਈ ਡੈਮੋਕ੍ਰੇਟ ਹੋਊਗਾ, ਕੋਈ ਰਿਪਬਲਿਕਨ ਹੋਊਗਾ, ਇੱਥੇ ਇੰਡੀਪੈਂਡੈਂਟ ਆ। ਇੱਥੇ ਹਰ ਤਰ੍ਹਾਂ ਦਾ, ਹਰ ਇੱਕ ਪਾਰਟੀ ਨੂੰ ਬਿਲੋਂਗ ਕਰਨ ਵਾਲਾ ਜਿਹੜਾ ਉਹ ਹੈਗਾ ਆ। ਪਰ ਇੱਕ ਮੰਚ ਜਿਹੜਾ, ਇੱਕ ਚੀਜ਼ ਜਿਹੜੀ ਆ ਵੀ ਪੰਜਾਬ ਦੀ ਕੌਮ ਦੀ ਭਲਾਈ ਜਿਹੜੀ ਆ ਉਹ ਸੋਚਣ ਵਾਲੇ, ਉਹ ਸੋਚ ਵਾਲੇ ਬੰਦਿਆਂ ਦੀ ਇੱਥੇ ਜਿਹੜੀ ਆ ਹਮੇਸ਼ਾ ਜਿਹੜੀ ਉਹ ਤਾਂਘ ਰਹਿੰਦੀ ਆ ਤੇ ਉਹ ਚੱਲ ਰਹੇ ਨੇ। ਸੋ ਉਸ ਨੂੰ ਮੁੱਖ ਰੱਖਦੇ ਹੋਏ ਪੰਜਾਬੀਆਂ ਦੀ ਆਵਾਜ਼ ਬਣਨ ਦੇ ਲਈ, ਜਿੱਦਾਂ ਆਪਣਾ ਮੋਟੋ ਵੀ ਆ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ,
ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਆ, ਸਾਰੇ ਪੰਜਾਬੀਆਂ ਨੂੰ ਇੱਕ ਸਾਂਝੇ ਮੰਚ ਦੇ ਉੱਤੇ ਇਕੱਠੇ ਕਰਨ ਦੇ ਲਈ ਆਪਾਂ ਇਹ ਜਿਹੜਾ ਪੰਜਾਬੀ ਰੇਡੀਓ USA ਨੂੰ ਸ਼ੁਰੂ ਕੀਤਾ ਹੈ, ਤੇ ਤੁਹਾਡਾ ਭਰਪੂਰ ਸਾਥ ਪਿਛਲੇ ਦਹਾਕੇ ਤੋਂ ਵੱਧ ਤੋਂ ਮਿਲ ਰਿਹਾ ਹੈ, ਤੇ ਆਉਣ ਵਾਲੇ ਦਹਾਕਿਆਂ 'ਚ ਵੀ ਇਦਾਂ ਹੀ ਜਿਹੜੇ ਸਾਥ ਦੀ ਆਪਾਂ ਉਮੀਦ ਰੱਖਦੇ ਹਾਂ। ਬਿਲਕੁਲ ਜੀ। ਸੋ ਇਸੇ ਤਰ੍ਹਾਂ ਆਪਾਂ ਗੱਲਬਾਤ ਕਰਦੇ ਰਹਾਂਗੇ। ਪੰਜਾਬੀ ਰੇਡੀਓ USA ਨੂੰ ਤੁਸੀਂ ਕਿਵੇਂ ਸੁਣਦੇ ਹੋ, ਕਿਹੜੇ ਪ੍ਰੋਗਰਾਮਾਂ ਨੂੰ ਸੁਣਦੇ ਹੋ, ਕਦੋਂ ਜੁੜੇ ਹੋ, ਤੇ ਇਹ ਜ਼ਰੂਰ ਸਾਡੇ ਨਾਲ ਆਪਣੇ ਜਿਹੜੇ ਤਜਰਬੇ ਆ ਸਾਂਝੇ ਕਰਿਓ। ਕਾਲ ਕਰ ਸਕਦੇ ਹੋ 408 272 5200 ਦੇ ਉੱਤੇ, ਤੇ ਆਪਣੇ ਨਾਲ ਜੁੜੇ ਨੇ ਕੁਝ ਕਾਲਰ। ਗੱਲ ਕਰਦੇ ਆ ਰਿੱਕੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਦੋਨਾਂ ਵੀਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਮੁਬਾਰਕਾਂ ਇਸ ਰੇਡੀਓ ਦਿਵਸ ਤੇ। ਧੰਨਵਾਦ ਜੀ। ਤੇ ਮੈਂ ਇਸ ਬਾਰੇ ਇਹੀ ਕਹਿਣਾ ਚਾਹਾਂ ਕਿ ਪੰਜਾਬੀ ਰੇਡੀਓ ਜਾਂ ਸੰਚਾਰ ਦਾ ਕੋਈ ਵੀ ਸਾਧਨ ਹੈ, ਉਹ ਇੱਕ ਅਜਿਹਾ ਸਮੁੰਦਰ ਹੈ ਗਿਆਨ ਦਾ, ਜਿੱਥੋਂ ਜਿੰਨੀਆਂ ਮਰਜ਼ੀ ਬਾਲਟੀਆਂ ਭਰ ਕੇ ਤੁਸੀਂ ਲੈ ਜਾਓ ਤੇ ਉਹ ਕਦੇ ਵੀ ਖਤਮ ਨਹੀਂ ਹੋਊਗਾ। ਇਹ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸ਼ੋਅ ਚੱਲਦੇ ਆ, ਉਹਦੇ ਵਿੱਚ ਬੜੇ ਵਿਦਵਾਨ ਮਹਾਨ ਲੋਕ ਆਉਂਦੇ ਨੇ, ਜਿਨ੍ਹਾਂ ਦੇ ਵਿਚਾਰ ਸੁਣੀਦੇ ਨੇ, ਤੇ ਜਿੱਥੋਂ ਰੋਜ਼ ਹੀ ਕੁਛ ਨਾ ਕੁਛ ਸਿੱਖੀਦਾ ਤੇ ਆਪਣੇ ਜੀਵਨ ਦੇ ਵਿੱਚ ਉਹਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰੀਦਾ। ਜੇ ਕੁਛ ਨਹੀਂ ਪਤਾ, ਕੁਛ ਬਿਜ਼ਨਸ ਬਾਰੇ ਨਹੀਂ ਪਤਾ ਜਾਂ ਕਿਸੇ ਬਾਰੇ ਵੀ, ਲਗਭਗ 1.5 ਸਦੀ ਪਹਿਲਾਂ ਜਦੋਂ ਮਾਰਕੋਨੀ ਨੇ ਇਹਨੂੰ ਸ਼ੁਰੂਆਤ ਕਰੀ ਹੋਣੀ, ਇਹਦੀ ਖੋਜ ਕੀਤੀ, ਸ਼ਾਇਦ ਉਹਨੇ ਵੀ ਨਹੀਂ ਸੋਚਿਆ ਹੋਣਾ ਵੀ ਇਹ ਇੱਕ ਡੈਮੋਕ੍ਰੈਟਿਕ ਕੰਟਰੀਆਂ ਦਾ ਇੱਕ ਥੰਮ ਬਣ ਜਾਏਗਾ ਜਿਹੜਾ ਰੇਡੀਓ ਹੈ। ਸ਼ਾਇਦ ਉਹਨੇ ਇਹ ਚੀਜ਼ ਨਾ ਸੋਚੀ ਹੋਵੇ ਵੀ ਇਹ ਇੱਕ ਅਜਿਹਾ ਸਥਾਨ ਪ੍ਰਾਪਤ ਕਰ ਲੂਗਾ। ਪਰ ਜਿੱਦਾਂ ਹੁਣ ਵਰਲਡ ਦੇ ਵਿੱਚ ਜੋ ਵੀ ਜਿੱਥੇ ਕੁਛ ਹੁੰਦਾ, ਤੁਸੀਂ ਬਹੁਤ ਖੂਬੀ ਸਾਨੂੰ ਦੱਸਦੇ ਹੋ, ਤੇ ਮੈਂ ਇਹਦੇ ਨਾਲ ਇੱਕ ਹੋਰ ਗੱਲ 1 ਮਿੰਟ ਦੇ ਵਿੱਚ ਗੱਲ ਐਡ ਕਰਕੇ ਤੇ ਹੋਰ ਵੀ ਬਾਕੀਆਂ ਨੂੰ ਟਾਈਮ ਦੇਣਾ ਚਾਹਾਂਗਾ। ਮੈਂ ਚਾਹੁੰਦਾ ਵੀ ਸਾਡੀ ਕੌਮ ਹੈ, ਕੱਲ ਜਿੱਦਾਂ ਸੈਕਰਾਮੈਂਟੋ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮੋਰਚਾ, ਉਹਨੂੰ ਸਪੋਰਟ ਕਰਨ ਲਈ ਸਾਰੇ ਆਏ ਸੀ ਉੱਥੇ, ਪਰ ਸਾਡੇ ਜਿਹੜੇ ਯੰਗ ਹੈ ਉਹੀ ਅਸੀਂ ਇੱਕੋ ਦੁੱਕਾ ਸੀ ਜਿਹੜੇ ਅਸੀਂ ਉੱਥੇ ਬੋਲ ਰਹੇ ਸੀ, ਪਰ ਉਹ ਅੱਗੇ ਨਹੀਂ ਆਉਂਦੇ ਬੋਲਣ। ਮੈਂ ਇਹ ਚਾਹੁੰਦਾ ਕਈ ਵਾਰੀ ਸਾਨੂੰ ਕੈਮਰੇ ਫੇਸ ਕਰਨਾ ਸਾਨੂੰ ਹਿਚਕ ਲੱਗ ਵੀ ਨਹੀਂ ਅਸੀਂ ਕਰਨਾ, ਪਰ ਰੇਡੀਓ ਇੱਕ ਇਹੋ ਜਿਹਾ ਮਤਲਬ ਤੁਸੀਂ ਘਰ ਬੈਠੇ ਵੀ ਤੁਸੀਂ ਉੱਥੇ ਫੋਨ ਕਰਕੇ ਤੁਸੀਂ ਜਿੱਦਾਂ ਰਿਸ਼ਤੇਦਾਰਾਂ ਨਾਲ ਗੱਲ ਕਰਨੀ ਤੁਸੀਂ ਉੱਥੇ ਕਰ ਸਕਦੇ ਹੋ। ਤੇ ਮੈਂ ਆਪਣੇ ਸਾਰੇ ਵੀਰਾਂ ਨੂੰ ਇਹੀ ਅਪੀਲ ਕਰਾਂਗਾ ਕਿ ਤੁਸੀਂ ਜੇ ਕੈਮਰੇ ਸਾਹਮਣੇ ਹਜੇ ਨਹੀਂ ਕਰ ਸਕਦੇ, ਪਹਿਲਾਂ ਤੁਸੀਂ ਰੇਡੀਓ ਤੋਂ ਸ਼ੁਰੂ ਕਰੋ, ਰੇਡੀਓ ਤੋਂ ਬਾਅਦ ਤੁਸੀਂ ਏਦਾਂ ਹੀ, ਕਿਉਂਕਿ ਸਾਨੂੰ ਕਿਤੇ ਨਾ ਕਿਤੇ ਆਪਣੇ ਬੋਲਣਾ ਪੈਣਾ। ਜੇ ਤੁਸੀਂ ਬੋਲੋਗੇ ਨਹੀਂ ਤਾਂ ਕਿਸੇ ਨੂੰ ਕੁਛ ਪਤਾ ਨਹੀਂ ਲੱਗੂਗਾ। ਤੇ ਇੱਕ ਮਤਲਬ ਸਾਡੇ ਥੋੜੇ ਜਿਹੇ ਬੰਦੇ ਇਹ ਵੀ ਸੋਚਦੇ ਹੋਣਗੇ ਸਾਡੇ ਇੰਨੇ ਕੁ ਜਣਿਆਂ ਨਾਲ ਕਹਿਣ ਦੇ ਜਾਂ ਅਪੀਲ ਕਰਨ ਨਾਲ ਹੋਣਾ ਕੀ ਹੈ, ਬਦਲਣਾ ਤਾਂ ਕੁਛ ਨਹੀਂ, ਪਰ ਬੇਸ਼ੱਕ ਨਹੀਂ ਬਦਲਣਾ, ਪਰ ਜੇ ਤੁਸੀਂ ਬੋਲੋਗੇ ਕਮ ਸੇ ਕਮ ਤੁਸੀਂ ਆਪਣੇ ਹਾਲਾਤ ਤਾਂ ਦੱਸ ਸਕਦੇ ਹੋ। ਜਦੋਂ ਦੁਨੀਆ ਨੂੰ ਤੁਸੀਂ ਮੰਨ ਲਓ ਉਹ ਵੱਡੇ ਪੱਧਰ ਤੇ ਬਹੁ ਗਿਣਤੀ ਇਹ ਦੱਸ ਰਹੀ ਹੈ ਜੀ ਉੱਥੇ ਸਭ ਕੁਝ ਸਹੀ ਹੈ, ਸਹੀ ਚੱਲ ਰਿਹਾ ਹੈ, ਪਰ ਤੁਹਾਡੀ ਅਸਲੀਅਤ ਕਿਸੇ ਪਾਸੇ ਨਹੀਂ ਜਾ ਰਹੀ, ਪਤਾ ਹੀ ਨਹੀਂ ਲੱਗ ਰਿਹਾ ਕਿਸੇ ਨੂੰ ਵੀ ਅਸਲੀਅਤ ਹੈ ਕੀ। ਤੁਸੀਂ ਅਸਲੀਅਤ ਦੱਸਣ ਲਈ ਤੁਸੀਂ ਬੋਲੋ। ਤੇ ਮੇਰੇ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਜਦੋਂ ਵੀ ਕਿਤੇ ਤੁਹਾਨੂੰ ਕੋਈ ਮੌਕਾ ਮਿਲਦਾ, ਜੇ ਤੁਸੀਂ ਉੱਥੇ ਨਹੀਂ ਹਜੇ ਬੋਲ ਸਕਦੇ ਤੇ ਕਮ ਸੇ ਕਮ ਅਜਿਹੇ ਮੰਚਾਂ ਤੇ ਜ਼ਰੂਰ ਬੋਲੋ। ਪੰਜਾਬੀ ਰੇਡੀਓ USA ਨੇ ਐਡਾ ਵੱਡਾ ਮੰਚ ਦਿੱਤਾ ਹੋਇਆ ਜਿੱਥੇ ਅਸੀਂ ਆਪਣੀ ਗੱਲ ਕੋਨੇ-ਕੋਨੇ 'ਚ ਪਹੁੰਚਾ ਸਕਦੇ ਹਾਂ। ਤੇ ਇਸ ਨਾਲ ਮੈਂ ਬਹੁਤ ਮੁਬਾਰਕਾਂ ਦਿੰਦਾ ਹੋਇਆ ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ ਬਹੁਤ ਸ਼ਾਬਾਸ਼ ਤੇ ਥੈਂਕ ਯੂ, ਬੜੀ ਮਿਹਰਬਾਨੀ। ਦੇਖੋ ਹੌਸਲਾ ਏਦਾਂ ਹੀ ਵੱਧਦਾ ਹੈ, ਜਿੱਦਾਂ ਇਹਨਾਂ ਨੇ ਕਿਹਾ ਵੀ ਐਟਲੀਸਟ ਫੋਟੋ ਨਹੀਂ ਹੋਣੀ, ਆਵਾਜ਼ ਦੇ ਨਾਲ ਤੁਸੀਂ ਜਿਹੜੀ ਉਹ ਸਾਂਝ ਪਾ ਸਕਦੇ ਆ। ਇਹ ਆਵਾਜ਼ ਹੀ ਤੁਹਾਡੀ ਪਛਾਣ ਬਣਦੀ ਆ ਜੀ। ਇਹ ਰੇਡੀਓ ਦੇ ਉੱਤੇ, ਵੀਡੀਓ ਤੇ ਫੋਟੋ ਤੇ ਤਾਂ ਲੋਕ ਜਿਹੜੇ ਉਹ ਜਾਣਦੇ ਆ। ਇੱਥੇ ਕਈ ਵਾਰੀ ਹੋਇਆ ਸੋਸ਼ਲ ਮੀਡੀਆ ਤਾਂ ਹੁਣ ਜੇ ਪ੍ਰਵੀਨ ਆਪਣਾ ਜ਼ਿਆਦਾ ਪ੍ਰਚਲਿਤ ਹੋਇਆ, ਜਦੋਂ ਸ਼ੁਰੂਆਤੀ ਦੌਰ ਸੀ, ਸਾਨੂੰ 10 ਸਾਲ ਵੀ ਨਹੀਂ, ਉਹ ਤਾਂ ਹੁਣੇ ਹੀ ਵੀਡੀਓਜ਼ ਦਾ ਟ੍ਰੈਂਡ ਤਾਂ ਹੁਣ ਜਿਹੜਾ ਇਹ ਚੱਲਿਆ 5 ਸਾਲ ਤੁਸੀਂ ਕਹਿ ਸਕਦੇ ਆ। ਉਸ ਤੋਂ ਪਹਿਲਾਂ ਜਦੋਂ ਆਪਾਂ ਕਿਤੇ ਵੀ ਜਾਂਦੇ ਆਉਂਦੇ ਸੀਗੇ ਤਾਂ ਆਵਾਜ਼ ਸੁਣ ਕੇ ਪਛਾਣਦੇ ਸੀਗੇ। ਅਜੇ ਵੀ ਬਹੁਤ ਨੇ ਜਿਹੜੇ ਇਕੱਲੇ ਰੇਡੀਓ ਦੇ ਉੱਤੇ ਹੀ ਹੈ, ਸੋਸ਼ਲ ਮੀਡੀਆ ਤੇ ਨਹੀਂ ਹੈਗੇ, ਪਰ ਉਹ ਆਵਾਜ਼ ਦੇ ਜ਼ਰੀਏ ਜਿਹੜੇ ਉਹ ਪਛਾਣ ਲੈਂਦੇ ਆ। ਸੋ ਇਹ ਤੁਹਾਡੀ ਇੱਕ ਆਵਾਜ਼ ਜਿਹੜੀ ਉਹ ਫਿਰ ਪਹਿਚਾਣ ਜਿਹੜੀ ਉਹ ਬਣਦੀ ਆ। ਤੇ ਬਾਕੀ ਇਹ ਆ ਵੀ ਦੇਖੋ ਰੇਡੀਓ ਇੱਕ ਅਜਿਹੀ ਚੀਜ਼ ਆ, ਦੁਨੀਆ ਦਾ ਸਭ ਤੋਂ ਪਹਿਲਾ ਰੇਡੀਓ ਸਟੇਸ਼ਨ ਕੈਲੀਫੋਰਨੀਆ ਸੀਗਾ, ਜਿਹੜਾ ਅੱਜ 740 AM ਬੇ ਏਰੀਆ ਤੋਂ ਚੱਲਦਾ ਹੈ। KCBS ਜਿਹੜਾ ਆ ਉਹ ਦੁਨੀਆ ਦਾ ਸਭ ਤੋਂ ਪਹਿਲਾ ਰੇਡੀਓ ਸਟੇਸ਼ਨ। ਆਪਾਂ ਉਸ ਹਿਸਟੋਰਿਕ ਥਾਂ ਦੇ ਉੱਤੇ ਬੈਠੇ ਆ, ਦੇਖੋ ਵੀ ਜਿੱਥੇ ਦੁਨੀਆ ਦਾ ਜਨਮਦਾਤਾ ਹੈ ਵੀ ਰੇਡੀਓ ਸਟੇਸ਼ਨ ਦਾ ਜਿਹੜਾ ਜਨਮਦਾਤਾ। ਰੇਡੀਓ ਤਰੰਗਾਂ ਤਾਂ ਚਲੋ ਸੀਗੀਆਂ ਚਿਰ ਦੀਆਂ ਜਿਹੜੀਆਂ ਉਹ ਹੈਗੀਆਂ, ਪਰ ਉਹਦੇ ਨਾਲ ਹੀ ਜਿਹੜਾ ਇਹ ਪ੍ਰਸਾਰ ਦਾ ਜਿਹੜਾ ਸਾਧਨ ਆ ਉਹ ਜਿਹੜਾ ਉਹ ਚੱਲਿਆ ਆ, ਉਹਦੇ ਵਿੱਚੋਂ ਹੀ ਫ੍ਰੀਕੁਐਂਸੀਆਂ ਅੱਗੇ ਤੋਂ ਅੱਗੇ ਜਿਹੜੀਆਂ ਇਹ ਨਿਕਲੀਆਂ ਆ।
ਕੋਈ ਇਸ ਸਪੈਕਟਰਮ 'ਚ, ਕੋਈ ਉਸ ਸਪੈਕਟਰਮ 'ਚੋਂ ਜਿਹੜਾ ਉਹ ਵਰਤਿਆ, ਜੀ ਜਿਹੜਾ ਵਜਾਉਂਦਾ ਆ। ਸੋ ਚਾਹੇ ਉਹ AM ਸਟੇਸ਼ਨ ਨੇ, ਚਾਹੇ FM ਸਟੇਸ਼ਨ ਨੇ, ਹਾਂਜੀ ਇਹਨਾਂ ਨੇ ਦੁਨੀਆ ਨੂੰ ਜਿਹੜਾ ਉਹ ਉਸ ਟਾਈਮ ਦੇ ਉੱਤੇ ਕਰੀਬ ਕਰ ਦਿੱਤਾ। ਹੂੰ ਨਹੀਂ ਤਾਂ ਤਾਰਾਂ ਜਾਣੀਆਂ, ਚਿੱਠੀਆਂ ਜਾਣੀਆਂ, ਕਦੋਂ ਪਹੁੰਚਣੀਆਂ, ਕਿਵੇਂ ਹੋਣਾ, ਜੀ, ਉਦੋਂ ਤਾਈਂ ਤਾਂ ਪਤਾ ਨਹੀਂ ਸੀ ਲੱਗਦਾ। ਅਖਬਾਰ ਆਊਗੀ, ਪੜ੍ਹੂਗਾ ਕੋਈ ਹੂੰ, ਤਾਂ ਹੀ ਆ। ਰੇਡੀਓ ਨੇ ਜਿਹੜੀਆਂ ਵੀ ਜਾਣਕਾਰੀਆਂ ਤੁਰੰਤ ਝਟਪਟ ਜਿਹੜੀਆਂ ਆ ਉਹ ਸੁਣਨ ਵਾਲੇ ਜਿੰਨੇ ਵੀ ਆ ਉਹਨਾਂ ਤੱਕ ਜਿਹੜੀਆਂ ਉਹ ਪਹੁੰਚਾ ਦਿੱਤੀਆਂ। ਜੀ ਜੀ ਚਾਹੇ ਕੋਈ ਕੁਦਰਤੀ ਵਿਪਤਾ ਪੈ ਰਹੀ ਆ, ਕੋਈ ਹੂੰ, ਜੰਗ ਲੱਗੀ ਆ, ਜੀ ਜਾਂ ਕੋਈ ਖੁਸ਼ੀ ਦਾ ਮਾਹੌਲ ਆ, ਹੂੰ, ਕਿੱਦਾਂ ਦੇ ਵੀ ਜਿਹੜੇ ਕਾਰਜ ਆ, ਉਹਨਾਂ ਦੀ ਜਿਹੜੀ ਜਾਣਕਾਰੀ ਆ ਹੂੰ, ਤੱਤ ਫੜੱਤੇ ਜਿਹੜੀ ਆ ਉਹ ਸਾਰੇ ਸੁਣਨ ਵਾਲਿਆਂ ਤੱਕ ਜਿਹੜੀ ਉਹ ਪਹੁੰਚਾਉਂਦਾ ਰਿਹਾ। ਜੀ ਜੀ ਜਦੋਂ ਵਰਲਡ ਵਾਰ ਚੱਲ ਰਹੀ ਸੀਗੀ ਤੇ ਇਸੇ ਦਰਮਿਆਨ ਮੇਰੇ ਖਿਆਲ ਵਰਲਡ ਵਾਰ ਦੇ ਵਿੱਚ ਵੀ ਇੱਕ ਮੇਰੇ ਉਹ ਨਾਂ ਭੁੱਲ ਗਿਆ, ਆਰਜੇ ਰੇਡੀਓ ਚਲਾਉਣ ਵਾਲੇ ਇੱਕ ਬੜੇ ਮਸ਼ਹੂਰ ਆਵਾਜ਼ ਦੇ ਤੌਰ ਤੇ ਜਾਣੇ ਜਾਂਦੇ ਸੀਗੇ। ਸੈਕੰਡ ਵਰਲਡ ਵਾਰ ਦੇ ਵਿੱਚ ਉਹਨਾਂ ਦੀਆਂ ਖਬਰਾਂ ਲੋਕ ਸੁਣਦੇ ਸੀਗੇ। ਪਰ ਅਖਬਾਰ ਤਾਂ ਇੱਕ ਡਿਫਰੈਂਟ ਚੀਜ਼ ਹੋ ਗਈ ਨਾ, ਅਖਬਾਰ ਤਾਂ ਜੇ ਤੁਸੀਂ ਖਰੀਦੋਗੇ ਤਾਂ ਪੜ੍ਹ ਸਕੋਗੇ, ਪਰ ਰੇਡੀਓ ਜੇ ਹੈ ਤਾਂ ਉਹ ਜਿਵੇਂ ਵੀਰ ਹੋਣੀ ਕਹਿ ਕੇ ਗਿਆ, ਰਿੱਕੀ ਹੋਣੀ ਵੀ ਇਨਫੋਰਮੇਸ਼ਨ ਦਾ ਪ੍ਰਵਾਹ ਲਗਾਤਾਰ ਚੱਲਦਾ ਹੀ ਰਹਿੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕਦੇ ਕਿਸੇ ਹਿਸਾਬ ਦੀ ਇਨਫੋਰਮੇਸ਼ਨ, ਕਦੇ ਕਿਸੇ ਦੀ, ਕਦੇ ਸਿਹਤ ਨਾਲ ਜੁੜੀ, ਕਦੇ ਇਮੀਗ੍ਰੇਸ਼ਨ ਨਾਲ ਜੁੜੀ, ਕਦੇ ਖਬਰਾਂ ਦੀ ਜਾਣਕਾਰੀ, ਕਦੇ ਇੱਥੋਂ ਦੀ ਆਉਂਦੀ, ਕਦੇ ਉੱਥੋਂ ਦੀ ਆਉਂਦੀ। ਹੁਣ ਦੇਖੋ, ਹੁਣ ਇੱਥੇ ਆਪਾਂ ਤੁਹਾਨੂੰ ਰੀਅਲ estate ਦਾ ਦੱਸਦੇ ਹਾਂ, ਹਾਂਜੀ ਇਨਵੈਸਟਮੈਂਟ ਦਾ ਜਿਹੜਾ ਉਹ ਦੱਸਦੇ ਪਤਾ ਆ ਲੱਗਦਾ ਆ ਜੀ। ਕਿੱਥੇ ਕਿਹੜੀ ਸਮੱਸਿਆ ਆ। ਹੁਣ ਹੂੰ, ਬੱਚਿਆਂ ਦੀ ਬੁਲਿੰਗ ਦੀ ਸਮੱਸਿਆ, ਉਹਦੇ ਉੱਤੇ ਹੁਣ ਸਿੱਖ ਬੱਚਿਆਂ ਦਾ ਸਰਵੇ ਚੱਲ ਰਿਹਾ, ਉਹ ਆਪਾਂ ਰੇਡੀਓ ਦੇ ਉੱਤੇ ਜਿਹੜੀ ਉਹ ਜਾਣਕਾਰੀ ਦਿੰਦੀ, ਨਹੀਂ ਤਾਂ ਹਾਂਜੀ ਪਤਾ ਹੀ ਹਾਂਜੀ ਨਹੀਂ ਲੱਗਣਾ ਵੀ ਜੀ ਕਿੱਥੇ ਕੀ ਹੋ ਰਿਹਾ, ਪ੍ਰੋਫੈਸ਼ਨਲੀ ਕੀ ਜਿਹੜਾ ਉਹ ਚੱਲ ਰਿਹਾ ਆ, ਇੰਸ਼ੋਰੈਂਸ ਦੀਆਂ ਜਿਹੜੀਆਂ ਜਾਣਕਾਰੀ, ਡਾਕਟਰੀ ਜਿਹੜੀਆਂ ਉਹ ਸਲਾਹਾਂ, ਹਾਂਜੀ ਕਿੰਨਾ ਕੁਛ ਜੋ ਤੁਸੀਂ ਜ਼ਿੰਦਗੀ 'ਚ ਟਰੱਕਿੰਗ ਦੇ ਜਿਹੜਾ ਬਾਰੇ, ਹਾਂਜੀ ਟਰੱਕਿੰਗ ਦੇ ਬਾਰੇ ਜਿਹੜਾ ਜੀ ਆ ਉਹ ਆਪਾਂ ਜਿਹੜਾ ਉਹ ਦੱਸਦੇ ਹਾਂ, ਖੇਤੀਬਾੜੀ ਦੇ ਨਾਲ ਕਿਸਾਨਾਂ ਦੇ ਜਿਹੜੇ ਪ੍ਰੋਗਰਾਮ ਆ, ਉਹ ਕਿੰਨਾ ਕੁਛ ਜਿਹੜਾ ਉਹ ਚੱਲ ਰਿਹਾ ਆ। ਜੀ ਉਹ ਇਹ ਆ ਵੀ ਇਸ ਸਾਧਨ ਨੂੰ ਵਰਤਣਾ ਕਿੱਦਾਂ ਹੈ, ਉਹਦੇ ਤੇ ਵੀ ਆਪਾਂ ਜਿਹੜੀ ਉਹ ਚਰਚਾ ਜਿਹੜੀ ਉਹ ਕਰਾਂਗੇ। ਜੀ ਪਰ ਕੁਝ ਕਾਲਰ ਹੋਰ ਜੁੜੇ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਸੁਣਦੇ ਆ। ਪਰਮਿੰਦਰ ਸੰਘਾ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਪ੍ਰਵੀਨ ਤੇ ਰਾਜਕਰਨ ਵੀ ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਨਾਲ ਜੁੜ ਬੈਠੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਨੈਸ਼ਨਲ ਰੇਡੀਓ ਦਾ ਤੇ ਤੁਹਾਡਾ ਪੰਜਾਬੀ ਰੇਡੀਓ ਜ਼ਿਆਦਾ ਆਪਣੇ ਸੁਣਦੇ ਆ। ਬਹੁਤ ਵਧੀਆ ਅਪਡੇਟ ਹੁੰਦੀਆਂ, ਹਰੇਕ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਵਾ ਜੀ ਤੇ ਸਾਰਿਆਂ ਨੂੰ ਜਿਹੜਾ ਇੱਕ ਬਹੁਤ ਵਧੀਆ ਇਹ ਪਲੇਟਫਾਰਮ ਮਿਲਿਆ ਹੋਇਆ, ਬੋਲਣ ਦਾ ਪੂਰਾ ਅਧਿਕਾਰ ਆ, ਜੀ ਆਪਣੀ ਗੱਲ ਰੱਖ ਸਕਦੇ ਆ। ਤੇ ਜਿੱਦਾਂ ਹੁਣ ਭਾਜੀ ਨੇ ਦੱਸਿਆ ਬੰਦੀ ਛੋੜ ਸਿੰਘਾਂ ਬਾਰੇ ਗੱਲ ਜਿਹੜੀ ਕੀਤੀ ਆ, ਤੇ ਹਰ ਇੱਕ ਪੱਖੋਂ ਰੇਡੀਓ ਦੇ ਉੱਤੇ ਤੁਸੀਂ ਆਪਣੀ ਆਵਾਜ਼ ਉਠਾ ਸਕਦੇ ਆ ਤੇ ਜੋ ਵੀ ਤੁਹਾਨੂੰ ਬੰਦਾ ਉੱਥੇ ਦਾ ਨੁਮਾਇੰਦਾ ਮਿਲਦਾ ਵਾ ਉਹਨੂੰ ਲਿਆ ਕੇ ਔਨ 에ਅਰ ਗੱਲ ਕਰਾ ਸਕਦੇ ਆ। ਜੋ ਵੀ ਆਪਣੇ ਅਪਡੇਟ ਜਿਹੜੀਆਂ ਦਿੰਦੇ ਹੋ ਕਰਦੇ ਹੋ ਉਹਨਾਂ ਨੂੰ ਪੁੱਛਿਆ ਜਾਵੇ ਸਾਰਿਆਂ ਨੂੰ ਵੀ ਆਪਣੇ ਜਿਹੜੀਆਂ ਪਹਿਲੀਆਂ ਸਰਕਾਰਾਂ ਆਈਆਂ ਜਾਂ ਪਹਿਲੀਆਂ ਉਹਨਾਂ ਨੇ ਕੱਖ ਨਹੀਂ ਕੀਤਾ ਤੇ ਤੁਹਾਡੀ ਜਿਹੜਾ ਇਸ ਵੇਲੇ ਕੀ ਖਿਆਲ ਆ ਤੇ ਤੁਸੀਂ ਉਹਨਾਂ ਦੇ ਉੱਤੇ ਕੰਮ ਕਿਉਂ ਨਹੀਂ ਕੀਤਾ ਜਾ ਰਿਹਾ। ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਕਿੰਨੀਆਂ ਭੁਗਤੇ, ਕਿਉਂਕਿ 2-2, 3-3 ਗੁਣਾ ਸਾਲ ਵੱਧ ਹੋ 30-35 ਸਾਲ ਹੋ ਗਿਆ, 10 ਸਾਲ ਤੋਂ ਵੱਧ ਕਿਸੇ ਨੂੰ ਸਜ਼ਾ ਜੀ ਜਿਹੜੇ ਕੋਈ ਸਜ਼ਾ ਹੁੰਦੀ ਹੀ ਨਹੀਂ, ਜਾਂਦੇ ਆ ਤਾਂ ਉਹ 6 ਮਹੀਨਿਆਂ ਬਾਅਦ ਜਾਂ ਮਹੀਨੇ ਬਾਅਦ ਹੀ ਬਾਹਰ ਹੁੰਦੇ ਆ ਤੇ ਉਹ ਸਿਰੇ ਦੇ ਅਪਰਾਧੀ ਹੁੰਦੇ ਆ ਤੇ ਉਹਨਾਂ ਬਾਰੇ ਕੋਈ ਬੋਲਦਾ ਹੀ ਨਹੀਂ। ਇਸ ਕਰਕੇ ਸਾਰਿਆਂ ਨੂੰ ਇਹ ਬੋਲਣ ਦਾ ਪੂਰਾ ਹੱਕ ਹੈਗਾ ਵਾ। ਤੇ ਬਾਕੀ ਜਿੰਨੇ ਵੀ ਹੈਲਥ ਬਾਰੇ ਤੇ ਆਪਣੇ ਟਰੱਕਿੰਗ ਬਾਰੇ ਪ੍ਰੋਗਰਾਮ ਆਉਂਦਾ ਬਹੁਤ ਹੀ ਬਾਕਮਾਲ ਹੁੰਦਾ ਵਾ ਤੇ ਜੋ ਸਾਰੇ ਨਵੇਂ ਡਰਾਈਵਰਾਂ ਨੂੰ ਜਾਣਕਾਰੀ ਹੁੰਦੀ ਆ ਬਹੁਤ ਹੀ ਜ਼ਿਆਦਾ ਉਹ ਸ਼ਲਾਘਾਯੋਗ ਆ। ਤੇ ਸਾਰੇ ਪ੍ਰੋਗਰਾਮ ਜਿੰਨੇ ਵੀ ਆ ਬਹੁਤ ਕਮਾਲ ਦੇ ਹੁੰਦੇ ਆ ਤੇ ਜੋ ਵੀ ਆ ਪੰਜਾਬੀ ਆਪਾਂ ਨੇ ਸਾਰੇ ਸੁਣਦੇ ਆ। ਜਿੰਨਾ ਵੀ ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਕਿਉਂਕਿ ਇਹ ਰਲ ਮਿਲ ਕੇ ਹੀ ਇੱਕ ਟੱਬਰ ਆ ਪੰਜਾਬੀ ਰੇਡੀਓ। ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਪੂਰੇ ਕਾਮਯਾਬ ਹੋਣੇ ਆ। ਜਿੱਦਾਂ ਹੁੰਦਾ ਵਾ ਗਾਹਾਂ ਵੀ ਏਦਾਂ ਹੀ ਹੋਣਾ ਚਾਹੀਦਾ ਤੇ ਸਾਰਿਆਂ ਨੂੰ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ। ਐ ਮੈਂ ਕਹਿਣਾ ਤੇ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਨ ਵੀਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਪਹਿਲਾਂ ਤਾਂ ਇਹ ਚੱਕਰ ਆ ਵੀ ਜਿਹੜਾ ਨਾ ਆਪਣਾ ਰੇਡੀਆ ਇਹ ਫ੍ਰੀ ਸੇਵਾ, ਫ੍ਰੀ ਰਿਓੜੀਆਂ ਕਹਿ ਲਓ ਚਾਹੇ ਫ੍ਰੀ ਸੇਵਾ ਕਹਿ ਲਓ, ਇਹਦਾ ਕੋਈ ਚਾਰਜ ਨਹੀਂ। ਟੀਵੀ ਵੀ ਲਾਉਣੇ ਆ, ਹੋਰ ਕੋਈ ਮਾਧਿਅਮ ਨਾ ਵੇਖਣੇ ਤੁਸੀਂ, ਉਹ ਥੋੜੀ ਚਾਰਜਿੰਗ ਹੁੰਦੀ ਹੈ ਨਾ। ਤੇ ਇਸ ਕਰਕੇ ਭਾਈ ਇਹ ਰੇਡੀਏ ਦੇ ਤਾਂ ਇੰਨਾ ਜਾਣੀ ਦੀ ਬਹੁਤ ਹੀ ਵਧੀਆ ਯੋਗਦਾਨ ਹੈ। ਵਰਲਡ ਵਾਈਡ ਪਿੰਡ ਪਿੰਡ ਘਰ ਘਰ ਹਰੇਕ ਖਬਰ ਦਾ ਪਤਾ ਲੱਗਦਾ ਵੀ ਚਾਹੇ ਮੈਡੀਕਲ ਪੱਖ ਤੋਂ ਲੈ ਲਓ, ਚਾਹੇ ਕੋਈ
ਲਾ ਦੇ ਪੱਖ ਤੋਂ ਲੈ ਲਓ, ਚਾਹੇ ਉਹ ਆਮ ਲੋਕਾਂ ਦੇ ਕਿਸੇ ਵੀ ਕੋਈ ਬਣਦਾ ਜਾਂ ਕੋਈ ਆਫਤ ਆਉਂਦੀ ਹੈ, ਕੋਈ ਵੀ ਹੁੰਦਾ, ਉਹਦੇ 'ਚ ਤੁਸੀਂ ਸਾਨੂੰ ਐਨ ਬਹੁਤ ਵਧੀਆ ਜਾਣਕਾਰੀ ਸੱਚੀ ਸੁੱਚੀ ਦਿੰਦੇ ਆ, ਤੇ ਤਾਂ ਹੀ ਤੁਹਾਡੇ ਭਾਈ ਪੰਜਾਬੀ ਰੇਡੀਓ ਨੂੰ ਦਿਨ ਰਾਤ ਤੇ ਚੌਗਣੀ ਤਰੱਕੀ ਕਰਦੇ ਪ੍ਰਮਾਤਮਾ ਨੇ ਬਲ ਬਖਸ਼ਿਆ। ਤੇ ਜਿਹੜੇ ਮੇਰੇ ਵਰਗੇ ਝੂਠ ਪ੍ਰੱਧ ਮਾਰ ਕੇ ਵੀ ਰੇਡੀਓ ਚਲਾਉਂਦੇ ਨਾ, ਤੇ ਉਹ ਫਿਰ ਉਹਨਾਂ ਦਾ ਚੱਲਦਾ ਵੀ ਥੋੜਾ ਚਿਰ ਹੀ ਹੈ। ਇਸ ਕਰਕੇ ਹਾਂਜੀ, ਇੱਥੇ ਅਸੀਂ ਵੇਖਿਆ ਕਈ ਰੇਡੀਓ ਝੂਠ ਪ੍ਰੱਧ ਜੇ ਮਾਰੀ ਜਾਂਦੇ, ਗੌਰਮੈਂਟ ਦੇ ਚਮਚੇ ਜੇ ਬਣ ਕੇ। ਆਪਾਂ ਤੁਸੀਂ ਨਿਰਪੱਖ ਹੋ ਕੇ ਗੱਲ ਕਰਦੇ ਆ, ਤੁਹਾਡੇ ਸਰੋਤੇ ਵੀ ਨਿਡਰ ਤੇ ਹੈ ਨਹੀਂ, ਇਹ ਨਹੀਂ ਗੱਲ ਵੀ ਡਰਪੋਕ ਆ ਵੀ ਜਿਹੜੀ ਗੱਲ ਕਹਿਣੀ ਹੈ ਮੂੰਹ ਤੇ ਕਹਿਣ ਵਾਲੇ ਆ ਸਾਰੇ। ਜੀ ਸਿਆਣੇ ਆ, ਸੂਝਵਾਨ ਆ ਸਾਰੇ, ਤੁਹਾਡੇ ਟੀਮ ਦੇ ਜਿਹੜੇ ਸਾਰੇ ਮੈਂਬਰ ਆ ਸਾਰੇ ਪੜ੍ਹੇ ਲਿਖੇ ਸਿਆਣੇ ਸੂਝਵਾਨ, ਤੇ ਐ ਗੱਲ ਨੂੰ ਐ ਪੂਰੀ ਤਰਾਸ਼ ਕੇ ਸਰੋਤਿਆਂ ਅੱਗੇ ਪੇਸ਼ ਕਰਦੇ ਆ ਜਾਂ ਪੂਰੀ ਜਾਣਕਾਰੀ ਨਾਲ। ਤੇ ਇਸ ਰੇਡੀਓ ਦਾ ਬਹੁਤ ਹੀ ਆਪਦੀ ਮਾਤ ਭਾਸ਼ਾ ਨੂੰ ਤਾਂ ਪ੍ਰਫੁੱਲਤ ਕਰਨਾ ਤੇ ਗੱਲ ਕਰਨਾ, ਸੁਣਨਾ, ਸੁਣਾਉਣਾ ਇਹ ਸੌਖਾ ਕੰਮ ਹੈ। ਇਹ ਸਾਰਿਆਂ ਤੋਂ ਸਕਾਂ ਦੀ ਸੌਖਾ ਤੇ ਸਸਤਾ ਸਾਧਨ ਹੈ। ਹਰੇਕ ਨੂੰ ਗੱਲ ਕਹਿਣ ਦਾ ਆਪਦੇ ਮਾਧਿਅਮ ਦੇ ਰਾਹੀਂ ਇਹ ਗੱਲ ਕਹਿਣ ਦਾ ਬਹੁਤ ਸੌਖਾ ਸਾ ਹੈ। ਥੈਂਕ ਯੂ ਪਰਮਾਤਮਾ ਤੁਹਾਡੇ ਰੇਡੀਓ ਨੂੰ, ਤੁਹਾਡੀ ਟੀਮ ਨੂੰ ਤੇ ਤੁਹਾਡੇ ਸਰੋਤਿਆਂ ਨੂੰ ਤੰਦਰੁਸਤ ਬਖਸ਼ੇ। ਇੰਨਾ ਹੀ ਕਹਿਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਅਗਲੇ ਕਾਲਰ ਨੇ ਸਵਰਨ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬੇਟਾ, ਦੋਵਾਂ ਬੇਟਿਆਂ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਚੱਲਦਾ, ਅਸੀਂ ਤਾਂ ਸਾਰੀ ਦਿਹਾੜੀ ਫਿਰ ਇਸੇ ਦੇ ਉੱਤੇ ਲੱਗੇ ਰਹੀਦਾ, ਬੈਠੇ ਰਹੀਦਾ, ਸੁਣਦੇ ਰਹੀਦਾ ਉਹਦੇ ਰੂਮ ਦੇ ਵਿੱਚ। ਥੈਂਕ ਯੂ। ਐ ਤਾਂ ਜਦੋਂ ਦਾ ਇਹ ਬਲਵਿੰਦਰ ਨੇ ਚਲਾਇਆ, ਥੋੜੇ ਕੁ ਚਿਰ ਬਾਅਦ ਹੀ ਸਾਨੂੰ ਪਤਾ ਲੱਗ ਗਿਆ ਸੀਗਾ ਤੇ ਲਾ ਲਿਆ। ਕਈ ਸਾਲ ਹੀ ਹੋ ਗਿਆ ਸੁਣਦਿਆਂ ਨੂੰ, ਤੇ ਮੁੜ ਕੇ ਉਦੋਂ ਬਾਅਦ ਮੈਂ ਟੀਵੀ ਨਹੀਂ ਕਦੀ ਵੇਖਿਆ। ਠੀਕ ਹੈ ਜੀ। ਆਪਦੇ ਰੂਮ ਵਿੱਚ ਕਰਨਵੀਰ ਨੂੰ ਤਾਂ ਮੈਂ ਮਿਲੀ ਉੱਥੇ, ਆਪਣਾ ਬਿਕਸਵੀਟ ਮਿਲੇ ਸੀ ਨਾ ਜੀ ਜੀ ਹਾਂਜੀ, ਨਗਰ ਕੀਰਤਨ ਤੇ। ਜੀ ਤੇ ਆਪਣਾ ਸ਼ਰਮਾ ਜੀ ਨੂੰ ਨਹੀਂ, ਚਲੋ ਕੋਈ ਨਹੀਂ, ਹੁਣ ਅਗਲੇ ਨਗਰ ਕੀਰਤਨ ਤੇ ਸੀ। ਹੁਣ ਵੇਖੋ ਜੇ ਆਪਣੇ ਇੱਥੇ ਨਿਕਲਿਆ ਸਿਨੇਮੇ ਦੇ ਵਿੱਚ ਤਾਂ ਕੋਈ ਨਹੀਂ, ਜ਼ਰੂਰ ਮੇਲੇ ਹੋ ਜਾਣ। ਹਾਂਜੀ, ਬਹੁਤ ਵਧੀਆ ਰਹਿੰਦਾ, ਤੇ ਸਾਰੀ ਦਿਹਾੜੀ ਸੁਣਦੇ ਰਹੀਦਾ, ਚੰਗੀਆਂ ਗੱਲਾਂ ਸੁਣਦੀਆਂ, ਤਾਂ ਬਹੁਤ ਖੁਸ਼ ਰਹੀਦਾ। ਬਸ ਇਹੀ ਕਹਿਣਾ, ਖੁਸ਼ ਰਹੋ ਤੁਸੀਂ ਬੱਚਿਓ, ਸੁਣਾਉਣ ਵਾਲੇ। ਥੈਂਕ ਯੂ ਜੀ। ਮਾਈਆਂ ਵਰਗਿਆਂ ਨੂੰ ਤਾਂ ਪਤਾ ਨਹੀਂ ਅਸੀਂ ਵੀ ਸਾਲ ਕ 2 ਸਾਲ ਨਹੀਂ ਪਰਮਾਤਮਾ ਲੰਮੀਆਂ ਉਮਰਾਂ ਬਖਸ਼ਣ ਜੀ, ਸਾਰਿਆਂ ਨੂੰ ਉਮਰਾਂ ਤੰਦਰੁਸਤੀਆਂ ਬਖਸ਼ਣ। ਉਹਦੇ ਵਾਹਿਗੁਰੂ ਨਹੀਂ ਪਤਾ ਬੇਟਾ। ਹਾਂਜੀ, ਚਲੋ ਸਤਿ ਸ੍ਰੀ ਅਕਾਲ। ਬਹੁਤ ਖੁਸ਼ੀ ਹੁੰਦੀ ਜੋ ਤੁਸੀਂ ਗੱਲਾਂ ਸੁਣਾਉਂਦੇ ਜੀ, ਬਹੁਤ ਵਧੀਆ ਲੱਗਦਾ। ਬੜੀ ਮਿਹਰਬਾਨੀ, ਥੈਂਕ ਯੂ। ਓਕੇ ਬੇਟਾ, ਸਤਿ ਸ੍ਰੀ ਅਕਾਲ ਦੋਵਾਂ ਨੂੰ। ਬਿਲਕੁਲ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ ਵੀ ਸਾਡਾ ਹੁਣ ਸਹਾਰਾ ਹੀ ਜਿਹੜਾ ਏਦਾਂ ਆ, ਬਹੁਤ ਸਾਰੇ ਜਿਹੜੇ ਸਰੋਤੇ ਨਾ ਜਿਹੜੇ ਹੁਣ ਖਾਸ ਕਰਕੇ ਆਪਣੇ ਜਿਹੜੇ ਪ੍ਰਵਾਸ ਦੇ ਲਈ ਆਉਂਦੇ ਆ, ਪ੍ਰਵਾਸ ਕਰਕੇ ਆਉਂਦੇ ਆ, ਚਾਹੇ ਇਸ ਉਮਰ ਦੇ, ਚਾਹੇ ਇਹਨਾਂ ਤੋਂ ਘੱਟ ਉਮਰ ਦੇ ਵੀ ਆ, ਇਕੱਲਾਪਣ ਬਹੁਤ ਸਤਾਉਂਦਾ ਹੈ। ਇਹ ਜਿਹੜਾ ਰੇਡੀਓ ਆ ਦੋਹਰਾ ਕਾਰਜ ਜਿਹੜਾ ਉਹ ਕਰ ਰਿਹਾ, ਕਈ ਜਿਹੜੇ ਕਾਰਜ ਜਿਹੜੇ ਉਹ ਚੱਲ ਰਹੇ ਆ। ਇੱਕ ਤਾਂ ਤੁਹਾਨੂੰ ਇੱਥੋਂ ਦੀ ਅਹਿਮ ਜਾਣਕਾਰੀਆਂ ਜਿਹੜੀਆਂ ਉਹਦੇ ਨਾਲ ਸਾਂਝ ਪਾ ਕੇ ਰੱਖਦਾ, ਤੁਹਾਨੂੰ ਪਤਾ ਲੱਗਦਾ ਰਹਿੰਦਾ ਪਿੱਛੇ ਵੀ ਕੀ ਹੋ ਰਿਹਾ, ਇੱਥੇ ਕੀ ਹੋ ਰਿਹਾ ਆ। ਕਿ ਚਾਹੇ ਕਿਸੇ ਦਾ ਕੋਈ ਗਾਣਿਆਂ ਦੇ ਨਾਲ ਖੁਸ਼ ਹੁੰਦਾ, ਕੋਈ ਗੁਰਬਾਣੀ ਦੇ ਨਾਲ, ਕੋਈ ਗੱਲਾਂ ਦੇ ਨਾਲ, ਕੋਈ ਕਿਸੇ ਦੇ ਨਾਲ। ਇਸ ਲਈ ਆਪਾਂ ਹਰ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਇਸ ਤੇ ਜਿਹੜੇ ਉਹ ਕਰਦੇ ਆ। ਦੂਜੀ ਫਿਰ ਇਹ ਆ ਵੀ ਇਕੱਲੇਪਣ ਤੋਂ ਬਚਾਉਂਦਾ ਹੈ ਬੰਦਾ। ਕਈ ਦੀ ਜਦੋਂ ਇਕੱਲਾਪਣ ਪੈ ਜਾਂਦਾ, ਜਿਹਦਾ ਜੀ ਨਾ ਲੱਗੇ ਆ ਕੇ, ਉਹਦੇ ਲਈ ਬੜੀ ਪ੍ਰੋਬਲਮ ਆ। ਉਹ ਤਾਂ ਬੰਦਾ ਜਿਹੜਾ ਕਹਿੰਦਾ ਵੀ ਉਹ ਡਿਪਰੈਸ਼ਨ ਦੇ ਵਿੱਚ ਜਾਣ ਤੱਕ ਨੂੰ ਹੋ ਜਾਂਦਾ ਆ। ਕਿੰਨੇ ਸਾਡੇ ਜਿਹੜੇ ਸਰੋਤੇ ਆ ਉਹ ਜਿਹੜੇ ਮਿਲੇ ਆਪਾਂ ਨੂੰ ਮਿਲਦੇ ਆ, ਉਹ ਦੱਸਦੇ, ਕਹਿੰਦੇ ਵੀ ਸਾਨੂੰ ਤਾਂ ਰੇਡੀਓ ਨੇ ਡਿਪਰੈਸ਼ਨ ਤੋਂ ਬਚਾ ਲਿਆ, ਦਵਾਈਆਂ ਤੋਂ ਜਿਹੜਾ ਉਹ ਸਾਨੂੰ ਜਿਹੜਾ ਇਸ ਚੀਜ਼ ਤੋਂ ਜਿਹੜਾ ਉਹ ਬਚਾ ਲਿਆ, ਨਹੀਂ ਤਾਂ ਖੌਰੇ ਪਤਾ ਨਹੀਂ ਅਸੀਂ ਤਾਂ ਕਮਲੇ ਹੀ ਹੋ ਜਾਣਾ ਸੀ ਘਰੇ ਰਹਿ ਰਹਿ ਕੇ। ਦੇਖੋ ਰਾਜ ਕਰਨਵੀਰ ਸਿੰਘ ਜੀ, ਉਮਰਾਂ ਦੇ ਤਕਾਜ਼ੇ ਇਹ ਨੇ ਕਿ ਸਾਰੀ ਉਮਰ ਤੁਸੀਂ ਕੰਮ ਦੇ ਨਾਲ ਨਹੀਂ ਜੁੜੇ ਰਹਿ ਸਕਦੇ। ਸਿਹਤ ਸਮੱਸਿਆਵਾਂ ਕਰਕੇ, ਉਮਰ ਕਰਕੇ ਤੁਹਾਨੂੰ ਕਿਤੇ ਨਾ ਕਿਤੇ ਕੰਮ ਤੋਂ ਥੋੜ੍ਹਾ ਜਿਹਾ ਸਹਾਰ ਲੈਣਾ ਪੈਂਦਾ, ਜ਼ਿੰਦਗੀ ਨੂੰ ਰੋਕਣਾ ਪੈਂਦਾ। ਫਿਰ ਇਸੇ ਦਰਮਿਆਨ ਰੇਡੀਓ ਤੁਹਾਡਾ ਸਹਾਰਾ ਬਣਦਾ ਹੈ। ਕਈ ਵਾਰੀ ਰੇਡੀਓ ਦੇ ਨਾਲ ਤੁਸੀਂ ਭਾਵਨਾਤਮਕ ਤੇ ਜਜ਼ਬਾਤੀ ਤੌਰ ਤੇ ਵੀ ਜੁੜੇ ਮਹਿਸੂਸ ਕਰਦੇ ਆ। ਰੇਡੀਓ ਤੇ ਜ਼ਿੰਦਗੀ ਦਾ ਹਰ ਰੰਗ ਚੱਲਦਾ। ਰੇਡੀਓ ਤੇ ਖਬਰਾਂ ਚੱਲਦੀਆਂ ਨੇ, ਜੇਕਰ ਦੁਨੀਆ ਦੀ ਜਾਣਕਾਰੀ ਲੈਣੀ ਹੈ, ਗੁਰਬਾਣੀ ਦੇ ਪ੍ਰਵਾਹ ਚੱਲਦੇ ਨੇ, ਗੀਤ ਚੱਲਦੇ ਨੇ, ਤੁਹਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਹੋ ਪ੍ਰੋਗਰਾਮ ਚੱਲਦੇ ਨੇ। ਤਾਂ ਇਸੇ ਕਰਕੇ ਰੇਡੀਓ ਜਿਹੜਾ ਉਹ ਇਕੱਲਤਾ ਦਾ ਇੱਕ ਬਹੁਤ ਵੱਡਾ ਹੱਲ ਹੈ ਕਿ ਤੁਸੀਂ ਇਹਦੇ ਨਾਲ ਸਿਰਫ ਇੱਕ ਜਾਣਕਾਰੀਆਂ ਦੇ ਲਈ ਨਹੀਂ ਜੁੜਦੇ, ਤੁਸੀਂ ਜਜ਼ਬਾਤੀ ਤੌਰ ਤੇ ਵੀ ਜੁੜ ਜਾਂਦੇ ਆ। ਜਦੋਂ ਕਿਸੇ ਖਾਸ
ਪ੍ਰੋਗਰਾਮ ਦੇ ਨਾਲ, ਕਿਸੇ ਖਾਸ ਜਾਣਕਾਰੀ ਦੇ ਨਾਲ ਤੁਹਾਡਾ ਜ਼ਿਆਦਾ ਲਗਾਅ ਹੁੰਦਾ ਹੈ। ਸੋ ਇਹ ਹੈ ਕਿ ਬਹੁਤ ਵੱਡਾ ਜ਼ਰੀਆ ਇੱਕ ਇਕੱਲੀਆਂ ਜਾਣਕਾਰੀਆਂ ਤੱਕ ਹੀ ਨਹੀਂ ਰੱਖੀਏ, ਬਹੁਤ ਵੱਡਾ ਜ਼ਰੀਆ ਇੱਕ ਆਦਾਨ ਪ੍ਰਦਾਨ। ਦੇਖੋ ਮੈਂਟਲ ਹੈਲਥ ਦੇ ਵਿੱਚ mental health, ਹਾਂ, ਜਿਹੜੀ ਅੱਜ ਕੱਲ ਜਿਹੜਾ ਮਾਨਸਿਕ ਤਣਾਅ, ਹਾਂਜੀ, ਸਭ ਤੋਂ ਮਾਨਸਿਕ ਵੱਡੀ ਪ੍ਰੋਬਲਮ, ਆਪਾਂ ਦੇਖੋ ਲਾਈਫ ਸਟਾਈਲ ਦੇ ਗੱਲਾਂ ਕਰਦੇ ਹਾਂ ਹਾਂ, ਜੀ। ਜ਼ਿੰਦਗੀ ਦੇ ਵਿੱਚ ਗੁਰਬਾਣੀ ਦੀਆਂ ਗੱਲਾਂ, ਕਥਾ ਪ੍ਰਵਾਹ, ਕਿੰਨਾ ਕੁਛ ਜਿਹੜਾ ਉਹ ਚੱਲਦਾ ਵੀ ਰਹਿੰਦਾ। ਬੰਦੇ ਨੂੰ ਚੌਂ ਪਾਸਿਓਂ ਹੀ, ਹਾਂਜੀ। ਸਾਰੇ ਪਾਸਿਓਂ ਕੋਈ ਨਾ ਕੋਈ ਦਿਸ਼ਾ ਦਸ਼ਾ ਜਿਹੜੀ ਉਹ ਮਿਲਦੀ ਰਹੇ। ਦੇਖੋ ਜੀ, ਜਿਵੇਂ ਆਪਣੀ ਜੀਭ ਆ ਨਾ, ਨਹੀਂ ਇਹ ਹਾਂਜੀ। ਕਈ ਵਾਰੀ ਬੰਦਾ ਕੋਈ ਸੁਣ ਰਿਹਾ ਨਾ ਹੋਵੇ ਵੀ ਆਪਣੇ ਪਿੱਠ ਤੇ ਆਪੇ ਹੀ ਮੀਆਂ ਮਿੱਠੂ ਜਿਹੜੇ ਬਣੀ ਜਾਂਦੇ ਆ, ਸੰਚਾਰ ਦੇ ਸਾਧਨਾਂ ਦਾ ਵੱਖੋ ਵੱਖਰੀ ਪ੍ਰੋਗਰਾਮਿੰਗ ਜਿਹੜੀ ਉਹ ਹੁੰਦੀ, ਹਾਂ। ਪਰ ਅਸੀਂ ਕਰਦੇ ਆ, ਅਸੀਂ ਜੀ। ਇਸ ਲਈ ਜਿਹੜਾ ਉਹ ਤੁਹਾਨੂੰ ਦੱਸ ਰਹੇ ਆ ਵੀ ਭਾਈ ਬਾਕੀਆਂ ਨੂੰ ਵੀ ਦੱਸੋ, ਹਾਂਜੀ, ਉਹਦੇ ਨਾਲ ਜਿਹੜਾ ਉਹ ਫਾਇਦਾ ਆ। ਸੋ ਕਿੰਨਿਆਂ ਦਾ ਇੱਥੇ ਆ ਕੇ ਇੱਕ ਮੇਨ ਸਾਧਨ ਬਣਿਆ। ਜੀ। ਹੁਣ ਕਿੰਨੇ ਬਜ਼ੁਰਗ ਆ ਜੀ। ਜਿਹੜੇ ਉਹ ਆਪਣੇ ਪੜ੍ਹੇ ਲਿਖੇ ਨਿਆਣਿਆਂ ਨੂੰ ਬਾਅਦ ਚ ਜਾ ਕੇ ਜਿਹੜਾ ਉਹ ਦੱਸਦੇ ਆ, ਹਾਂਜੀ। ਜਿਹੜੇ ਇੱਥੇ ਦੇ ਨਾਲ ਆ, ਜਿਹੜੇ ਕਹਿੰਦੇ ਵੀ ਰੇਡੀਓ ਕੀ ਚੀਜ਼ ਆ। ਕਈ ਵਾਰੀ ਇਦਾਂ ਦੇ ਵੀ ਲੋਕ ਜਿਹੜੇ ਉਹ ਹੁੰਦੇ ਆ, ਪਰ ਜਦੋਂ ਉਹਨਾਂ ਨੂੰ ਇੱਥੋਂ ਸੁਣ ਕੇ ਖਬਰਾਂ ਉਹ ਪਹਿਲਾਂ ਦੱਸ ਦਿੰਦੇ, ਕਈ ਆ ਤੁਹਾਨੂੰ ਕਿੱਦਾਂ ਪਤਾ, ਉਹ ਵੀ ਇਦਾਂ ਪਤਾ ਵੀ ਆਪਾਂ ਦਿਲ ਧਿਆਨ ਰੱਖੀਦਾ ਆ, ਆਪਾਂ ਵੀ ਸੁਣੀਦਾ ਆ, ਆਪਾਂ ਧਿਆਨ ਰੱਖਦੇ ਆ ਕੀ ਜਿਹੜਾ ਉਹ ਚੱਲ ਰਿਹਾ, ਤੇ ਅਸੀਂ ਜਿਹੜੇ ਆਪਣੇ ਜਿਹੜਾ ਸਾਡਾ ਸਰੋਤਾ ਆ ਉਸ ਨੂੰ ਅਸੀਂ ਅਪ ਟੂ ਡੇਟ ਰੱਖਦੇ ਆ, ਵੀ ਤੁਹਾਨੂੰ ਜਿਹੜਾ ਉਹ ਪਤਾ ਜਿਹੜਾ ਉਹ ਹੁੰਦਾ ਰਵੇ। ਕਿਸੇ ਥਾਵਾਂ ਤੇ, ਕਿਸੇ ਸ਼ਹਿਰ ਦੇ ਵਿੱਚ ਕਿਤੇ ਟੈਕਸ ਵਧਣ ਜਾ ਰਹੇ ਆ, ਚਾਹੇ ਕੁਝ ਹੋਣ ਜਾ ਰਿਹਾ, ਕਿਤੇ ਕੋਈ ਇਲੈਕਸ਼ਨਾਂ 'ਚ ਖੜਾ, ਆਪਣੇ ਬੰਦੇ ਕਿੰਨੇ ਜਿਹੜੇ ਆ ਉਹ ਇਲੈਕਸ਼ਨਾਂ 'ਚ ਖੜੇ, ਉਹਨਾਂ ਦੀਆਂ ਗੱਲਾਂ ਆਪਾਂ ਕਰਦੇ ਰਹੇ ਆ। ਸੋ ਇਹ ਜ਼ਰੂਰੀ ਹੁੰਦੀਆਂ ਆ। ਸੋ ਆਪਾਂ ਲਗਾਤਾਰ ਜਿਹੜਾ ਉਹ ਕੰਮ ਕਰਦੇ ਆ ਰਹੇ ਹਾਂ। ਸੋ ਤੁਸੀਂ ਵੀ ਜ਼ਰੂਰ ਸਰੋਤਿਓ ਦੱਸੋ ਵੀ ਪੰਜਾਬੀ ਰੇਡੀਓ USA ਨੇ ਤੁਹਾਡੇ ਜੀਵਨ ਦੇ ਵਿੱਚ ਕੀ ਬਦਲਾਵ ਲਿਆਂਦੇ, ਤੇ ਕੀ ਜਿਹੜਾ ਫਰਕ ਤੁਸੀਂ ਉਸ ਦੇ ਨਾਲ ਮਹਿਸੂਸ ਕਰਦੇ ਹੋ। ਸੁਰਜੀਤ ਕੌਰ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਾਂ ਮੇਰਾ ਤਾਂ ਨਾ ਟਾਈਮ ਇਹਦੇ ਨਾਲ ਰੇਡੀਓ ਨਾਲੇ ਪਾਸ ਹੁੰਦਾ ਆ। ਮੈਂ ਤਾਂ ਵੀਰਾ ਵੀ ਹੈ ਨਹੀਂ ਗਾ, ਮੈਂ ਤਾਂ ਬਹੁਤ ਇਹਨਾਂ ਦਾ ਧੰਨਵਾਦ ਕਰਦੀ, ਤੁਹਾਡਾ ਸਾਰੀਆਂ ਖਬਰਾਂ ਸੁਣਦੀ ਹਾਂ। ਜੀ ਧੰਨਵਾਦ। ਹਾਂਜੀ, ਮੇਰਾ ਤਾਂ ਇਹਦੇ ਨਾਲ ਟਾਈਮ ਪਾਸ ਹੁੰਦਾ ਹੈ। ਹਾਂਜੀ, ਇਕੱਲਾ ਟਾਈਮ ਹੀ ਨਹੀਂ ਪਾਸ ਹੁੰਦਾ, ਨਾਲ ਜਾਣਕਾਰੀਆਂ ਵੀ ਹਾਸਲ ਕਰਦੇ ਆ। ਹਾਂਜੀ, ਸੁਣੀ ਜਾਈਦਾ ਸਾਰੀ ਦਿਹਾੜੀ, ਸਵੇਰ ਤੋਂ ਲੱਗ ਕੇ ਤੜਕੇ ਲਾ ਲਈਦਾ ਆ, ਗੁਰਬਾਣੀ ਸਾਰੀ ਸੁਣੀ ਦੀ ਆ। ਹਾਂਜੀ, ਬਹੁਤ ਕੁਛ ਮਿਲਦਾ ਸੁਣਨ ਨੂੰ। ਹਾਂਜੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਬਹੁਤ ਸਾਰੇ ਆਪਣੇ ਅਜਿਹੇ ਬਜ਼ੁਰਗ ਨੇ ਪ੍ਰਵੀਨ, ਜਿਹੜੇ ਇਹਨਾਂ ਦੇ ਕੋਲ ਰਾਈਡ ਨਹੀਂ, ਯਾਨੀ ਕਿ ਉਹ ਕਈ ਵਾਰੀ ਗੁਰੂ ਘਰ ਨਹੀਂ ਆ ਜਾ ਸਕਦੇ। ਸਵੇਰੇ ਸ਼ਾਮ ਹਰ ਇੱਕ ਦਾ ਆਉਣਾ ਜਾਣਾ, ਆਪਣਾ ਟਾਈਮ ਹੁਣ ਇੱਥੇ ਇਦਾਂ ਦੇ ਕੰਮ ਇਦਾਂ ਦੇ ਆ, ਕਈ ਵਾਰੀ ਸੰਭਵ ਨਹੀਂ ਆ, ਪਰ ਆਪਾਂ ਸਵੇਰੇ ਸ਼ਾਮ ਉਸ ਹਿਸਾਬ ਦੇ ਨਾਲ ਰੱਖਿਆ ਆ ਵੀ ਲੋਕਾਂ ਨੂੰ ਜਿਹੜਾ ਆ ਉਹ ਪਤਾ ਲੱਗਦਾ ਰਵੇ ਕਿੱਦਾਂ ਜਿਹੜਾ ਉਹ ਕਰ ਸਕਦੇ। ਗੁਰਵਿੰਦਰ ਸਿੰਘ ਸੰਘਾ ਜੀ ਕਹਿੰਦੇ ਨੇ ਮਾਈ ਫੇਵਰੇਟ ਰੇਡੀਓ ਪੰਜਾਬੀ ਰੇਡੀਓ USA। ਥੈਂਕ ਯੂ ਜੀ, ਧੰਨਵਾਦ। ਧੀਰਾ ਗੁਰਾਇਆ ਜੀ, ਅਮਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਗੁਰਬਖਸ਼ ਕੌਰ ਜੀ ਪੁੱਛਦੇ ਨੇ ਜੇ ਕਿਸੇ ਨੇ ਡੋਨੇਸ਼ਨ ਕਰਨੀ ਹੈ ਤਾਂ ਕਿੱਦਾਂ ਕਰ ਸਕਦਾ। ਤੁਸੀਂ ਪੰਜਾਬੀ ਰੇਡੀਓ USA ਦੀ ਵੈਬਸਾਈਟ ਤੇ ਜਾ ਕੇ ਉਹਦੇ ਜ਼ਰੀਏ ਜਾ ਕੇ ਡੋਨੇਟ ਦੇ ਬਟਨ ਤੋਂ ਕਰ ਸਕਦੇ ਹਾਂ, ਜਾਂ ਤੁਸੀਂ ਰੇਡੀਓ ਸਟੇਸ਼ਨ ਦੇ ਸਟੂਡੀਓ 'ਚ ਕਾਲ ਕਰਕੇ ਵੀ ਤੁਸੀਂ ਉੱਥੇ ਇਨਫੋਰਮੇਸ਼ਨ ਜਿਹੜੀ ਉੱਥੇ ਲਿਖਾ ਸਕਦੇ ਹਾਂ। ਸੋ ਕਿਉਂਕਿ ਇਹ ਸਾਰੀਆਂ ਚੀਜ਼ਾਂ ਨਾਲ ਹੀ, ਜਿੱਦਾਂ ਸ਼ੁਰੂਆਤ 'ਚ ਵੀ ਕਿਹਾ ਸੀ, ਕੋਈ ਵੀ ਅਦਾਰੇ ਚੱਲਣੇ ਆ ਤਾਂ ਇਹ ਜਿਹੜੀ ਰਾਸ਼ੀ ਆ, ਧਨ ਦੌਲਤ ਦਾ ਜਿਹੜੀ ਉਸ ਚੀਜ਼ ਨੂੰ ਚਾਹੀਦੀ ਹੁੰਦੀ ਆ। ਆਪਾਂ ਜਿੰਨਾ ਕਰ ਸਕਦੇ ਉਹ ਕਰ ਰਹੇ ਹਾਂ, ਪਰ ਅਕਸਰ ਸਾਰਿਆਂ ਦੇ ਢਿੱਡ ਨੇ, ਸਾਰਿਆਂ ਦੇ ਮੂੰਹ ਨੇ, ਤੇ ਉਹਦੇ ਨਾਲ ਹੀ ਜਿਹੜਾ ਉਹ ਚੱਲਦਾ ਆ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਬਲਵਿੰਦਰ ਕੌਰ ਜੀ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਹਰਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਪਿਆਰ ਦੋਨਾਂ ਨੂੰ ਜੀ। ਤੇ ਮੈਂ ਥੋੜੀ ਜਿਹੀ, ਮੇਰੀ ਕਲਮ ਮਾੜੀ ਜਿਹੀ ਲੰਬੀ ਹੋ ਜਾਣੀ ਆ ਜੀ। ਮੈਂ ਰੇਡੀਓ ਨਾਲ ਜੁੜੀ ਵੀ ਆ ਤਕਰੀਬਨ 55-58 ਤੋਂ। ਬੱਚੀ ਸੀ ਉਦੋਂ, ਮੈਂ 10 ਸਾਲ ਦੀ ਹੋਊਗੀ, 10 ਤੋਂ ਵੀ ਘੱਟ। ਕਿਤੇ ਨਾ ਕਿਤੇ ਬਾਹਰ ਰੇਡੀਓ ਸੁਣਨਾ ਤੇ ਮੈਨੂੰ ਬੜਾ ਹੀ ਅੱਛਾ ਲੱਗਦਾ। ਪਹਿਲਾਂ ਲਾਊਡ ਸਪੀਕਰ ਹੁੰਦੇ ਸੀ, ਉਹਨਾਂ ਦੇ ਰਿਕਾਰਡ ਸੁਣਨੇ, ਤੇ ਬਾਅਦ ਫਿਰ ਮਤਲਬ ਰੇਡੀਓ ਆ ਗਏ, ਵੱਡੇ ਰੇਡੀਓ ਜਿਹੜੇ ਹੁੰਦੇ ਸੀ। 1962-63 ਤੋਂ ਮੈਂ ਪੱਕੀ ਰੇਡੀਓ ਨਾਲ ਜੁੜ ਗਈ ਜੀ। ਪਹਿਲਾਂ ਮੇਰੇ ਪਿਤਾ ਜੀ ਨੇ ਖਰੀਦਿਆ, ਫਿਰ ਇੱਕ ਹੋਰ ਰਾਮਜਸਤ ਜਦੋਂ ਆ ਗਏ ਉਹ ਖਰੀਦਿਆ ਜੀ। ਉਹਨਾਂ ਨੂੰ ਤਾਂ ਮੁੱਲ ਹੀ ਲੈ ਲਿਆ ਜੀ, 500 ਰੁਪਏ ਦਾ ਉਸ ਟਾਈਮ ਮੈਂ ਲਿਆ ਸੀ। ਉਸ ਤੋਂ ਬਾਅਦ ਮੈਂ ਰੇਡੀਓ ਮਤਲਬ ਫਿਲਿਪਸ ਦੇ ਤੇ ਹੋਰ ਪਤਾ ਨਹੀਂ ਕਿੰਨੇ ਕੁ, ਤੇ ਇੱਥੇ ਮੇਰੀ ਨਜ਼ਰ ਚਲੀ ਗਈ ਸੀ। ਮੈਂ 8 ਮਹੀਨੇ ਦੀ ਸੀ, ਨਜ਼ਰ ਮੇਰੀ ਹੈ ਨਹੀਂ, ਪਰ ਜਿੰਨੀ ਵੀ ਮੈਂ ਅੱਜ ਤੱਕ ਜੋ ਵੀ ਸਿੱਖੀ ਹੈ ਮੈਂ ਰੇਡੀਓ ਤੋਂ ਸਿੱਖੀ ਹੈ ਪਹਿਲਾਂ ਤੋਂ। ਤੇ ਹੁਣ ਜਦ ਮੈਂ ਇੱਥੇ ਆਈ ਆਪਣਾ 2010 ਵਿੱਚ, ਇੱਥੇ ਹੁਣ ਰੇਡੀਓ ਉਧਰਲਾ ਤਾਂ ਚੱਲ ਨਹੀਂ ਸਕਦਾ, ਨਾ ਮੈਂ ਲਿਆਂਦਾ ਹੀ। ਮੈਂ ਹੁਣ ਦੇਖਾਂ ਵੀ ਰੇਡੀਓ ਕਿੱਥੋਂ ਲਵਾਂ।
ਚਲੋ ਪਤਾ ਕੀਤਾ, ਰੇਡੀਓ ਮੈਨੂੰ ਮਿਲ ਗਿਆ, ਲੈਤਾ ਕਿਸੇ ਨੇ ਲੈ ਕੇ ਦਿੱਤਾ। ਤੇ ਉਦੋਂ ਆਸ਼ਾ ਦਾ ਚੱਲਦਾ ਹੁੰਦਾ ਸੀ, ਆਸ਼ਾ ਦਾ ਚੱਲਦਾ ਹੁੰਦਾ ਸੀ। ਬਾਅਦ ਚ ਇਹਨਾਂ ਦਾ ਚੱਲ ਪਿਆ ਆਪਣੇ ਬਲਵਿੰਦਰ ਹੋਣਾ ਦਾ। ਤੇ ਇਸ ਕਰਕੇ ਫਿਰ ਮੈਂ ਉੱਥੇ ਤਾਂ ਮੈਂ ਗਾਉਂਦੀ ਵੀ ਰਹੀ ਹਾਂ ਜੀ, 1.5 ਸਾਲ ਜਿੰਨੇ ਚਿਰ ਮੇਰਾ ਚਲੋ ਸਹੀ ਸੀਗਾ, ਮੈਂ ਗਾਉਂਦੀ ਵੀ ਰਹੀ ਹੈ ਸੁਰ ਪੰਜਾਬ ਦੇ ਵਿੱਚ। ਜੀ, ਉਦੋਂ ਰੋਜ਼ ਹੀ ਹੁੰਦਾ ਸੀ ਜੀ। ਸੋ ਹੁਣ ਵੀ ਤੁਹਾਡੇ ਜਿੰਨੀਆਂ ਖਬਰਾਂ ਦੇ ਚੈਨਲ ਹੈ ਅਪਡੇਟ ਹੈ ਉਹਨੂੰ ਟਾਈਮ ਦੀ ਜਿੰਨੀ ਖਬਰਾਂ ਤੁਹਾਡੀਆਂ ਸ਼ਾਮ ਦੀਆਂ ਸਵੇਰ ਦੀਆਂ ਉਹ ਸਾਰੀਆਂ ਮੈਂ ਸੁਣਦੀ ਹਾਂ ਜੀ, ਧੰਨਵਾਦ ਜੀ, ਬਹੁਤ ਬਹੁਤ। ਹਾਂਜੀ, ਬਾਕੀ ਉਹ ਜਿਹੜਾ ਆਪਣਾ ਥੋੜਾ ਜੋ ਵੀ ਦਾ ਪ੍ਰੋਗਰਾਮ ਆ ਉਹ ਵੀ ਮਤਲਬ ਕਈ ਪ੍ਰੋਗਰਾਮ ਜਿਹੜੇ ਮੈਨੂੰ ਚੰਗੇ ਲੱਗਦੇ ਆ। ਜਗਤਾਰ ਸਿੰਘ ਗਿੱਲ ਦਾ ਪ੍ਰੋਗਰਾਮ ਹੈ ਉਹ ਵੀ ਸੁਣ ਲਈਦਾ। ਤੇ ਇਸ ਕਰਕੇ ਆਪਾਂ ਗਾਣੇ ਵਗੈਰਾ ਸਭ ਕੁਝ ਹੀ ਗਾ ਲਈਦਾ। ਅਸੀਂ ਕੀਰਤਨ ਸਿੱਖਿਆ ਸੀ, ਕੀਰਤਨ ਕਰਦੇ ਜੀ ਜੀ, ਥੈਂਕ ਯੂ। ਨਹੀਂ, ਬਿਲਕੁਲ ਹਰਵਿੰਦਰ ਜੀ। ਸੋ ਲੰਮੇ ਸਮੇਂ ਤੋਂ ਤੁਸੀਂ ਜਿਹੜੇ ਉਹ ਜੁੜੇ ਹੋਏ ਆ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਤੇ ਇਦਾਂ ਹੀ ਸਾਥ ਜਿਹੜਾ ਉਹ ਤੁਸੀਂ ਬਣਾ ਕੇ ਰੱਖਣਾ ਆ, ਤੇ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਮੈਂ ਆਪਣੀ ਵੀ ਸਟੋਰੀ ਜਿਹੜੀ ਉਹ ਸ਼ੇਅਰ ਕਰੂੰਗਾ, ਕਿੱਦਾਂ ਰੇਡੀਓ ਦੇ ਨਾਲ ਜਿਹੜਾ ਉਹ ਰਾਬਤਾ ਹੋਇਆ, ਕਿੱਦਾਂ ਆਪਾਂ ਅੱਜ ਜਿੱਥੇ ਹੈਗੇ ਜੋ ਕੁਝ ਕਰ ਰਹੇ ਹਾਂ ਉਹਦੇ ਨਾਲ। ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਹੈ, ਤੇ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਜਿਹੜਾ ਉਹ ਆਪਾਂ ਹਾਜ਼ਰ ਹੁੰਦੇ ਹਾਂ। ਤੇ ਜਿਹੜੇ ਸਰੋਤੇ ਹੋਲਡ ਤੇ ਆ, ਦੀਸ਼ ਜੀ, ਮੋਹਨਜੀਤ ਜੀ, ਤੁਸੀਂ ਇਦਾਂ ਹੀ ਜਿਹੜੇ ਉਹ ਹੋਲਡ ਤੇ ਬਣੇ ਰਹੋ, ਤੇ ਆਪਾਂ ਬ੍ਰੇਕ ਤੋਂ ਬਾਅਦ ਵਿੱਚ ਤੁਹਾਡੇ ਨਾਲ ਜਿਹੜੀ ਉਹ ਗੱਲਬਾਤ ਕਰਦੇ ਹਾਂ।
ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਚਰਚਾ ਕਰ ਰਹੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਜੀ। ਸੋ ਵਰਲਡ ਰੇਡੀਓ ਡੇ ਦੀਆਂ ਆਪਾਂ ਗੱਲਾਂ ਕਰ ਰਹੇ ਹਾਂ, ਕੌਮਾਂਤਰੀ ਰੇਡੀਓ ਦਿਹਾੜੇ ਦੀਆਂ। ਸੋ ਸਭਨਾਂ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਮੁਬਾਰਕਾਂ। ਜਿਸ ਸਾਧਨ ਦੇ ਜ਼ਰੀਏ ਜਿਹੜੇ ਆਪਾਂ ਜੁੜੇ ਹਾਂ ਪੰਜਾਬੀ ਰੇਡੀਓ USA ਦੇ ਮੰਚ ਦਾ ਬਹੁਤ ਬਹੁਤ ਧੰਨਵਾਦ, ਜਿਨੇ ਇਹਨਾਂ ਹਜ਼ਾਰਾਂ ਹੀ ਲੋਕਾਂ ਦੇ ਨਾਲ, ਲੱਖਾਂ ਹੀ ਲੋਕਾਂ ਦੇ ਨਾਲ ਰੂਬਰੂ ਜਿਹੜਾ ਉਹ ਕਰਵਾਇਆ। ਜਾਣ ਪਛਾਣ ਜਿਹੜੀ ਉਸ ਦੇ ਵਿੱਚ ਵਧੀ, ਲੋਕੀ ਸੁੱਖ ਦੁੱਖ ਦੇ ਵਿੱਚ ਸ਼ਾਮਲ ਹੋਣ ਦੇ ਲਈ, ਸ਼ਰੀਕ ਹੋਣ ਦੇ ਲਈ ਜਿਹੜੇ ਉਹ ਕਹਿੰਦੇ ਨੇ, ਆਉਂਦੇ ਨੇ। ਇਹ ਉੱਦਾਂ ਮੁਮਕਿਨ ਨਹੀਂ ਸੀਗਾ। ਸੋ ਪੰਜਾਬੀ ਰੇਡੀਓ USA ਦੇ ਅਦਾਰੇ ਦਾ ਬਹੁਤ ਬਹੁਤ ਇਸ ਚੀਜ਼ ਦੇ ਵਿੱਚ ਅਸੀਂ ਧੰਨਵਾਦ ਜਿਹੜਾ ਉਹ ਕਰਦੇ ਹਾਂ। ਵਿਛੜ ਜਾਂਦੀਆਂ ਜਿਹੜੀਆਂ ਰੂਹਾਂ, ਉਹਨਾਂ ਦੇ ਬਾਰੇ ਜਾਣਕਾਰੀ ਹੁਣ ਪਿੰਡਾਂ ਵਾਲਿਆਂ ਦੇ, ਕਈ ਵਾਰੀ ਪਿੰਡ ਵਾਲੇ ਹੁੰਦੇ ਕੋਈ ਇੱਕ ਥਾਂ ਤੇ ਕੋਈ ਹੋਰ ਥਾਂ ਦੇ ਉੱਤੇ, ਆਪਾਂ ਇਸ ਦੇ ਜ਼ਰੀਏ ਜਿਹੜਾ ਪਤਾ ਲੱਗ ਜਾਂਦਾ। ਕਈ ਵਾਰੀ ਕਿਸੇ ਦਾ ਕੋਈ ਜਾਣਕਾਰ ਹੁੰਦਾ ਹੈ, ਉਹਨਾਂ ਦੇ ਪਿੰਡ ਵਾਲਾ ਹੁੰਦਾ ਆ, ਸ਼ਹਿਰ ਵਾਲਾ ਹੁੰਦਾ ਹੈ, ਸੋ ਉਹਦੇ ਬਾਰੇ ਜਿਹੜਾ ਉਹ ਪਤਾ ਲੱਗ ਜਾਂਦਾ। ਦੂਰੋਂ ਨੇੜਿਓਂ ਵਿਛੜੇ ਜਿਹੜੇ ਲੋਕ ਉਹ ਵੀ ਜਿਹੜੇ ਉਹ ਮਿਲ ਜਾਂਦੇ ਨੇ। ਸੋ ਇਹ ਇੱਦਾਂ ਦੇ ਕਾਰਜਾਂ ਦੇ ਲਈ ਜਿਹੜੇ ਦੇਖੋ ਰੇਡੀਓ ਆ, ਤੇ ਫਿਰ ਬੰਦੇ ਨੂੰ ਹੌਸਲਾ ਮਿਲਦਾ ਵੀ ਹਾਂ ਜਿਹੜੇ ਕਾਰਜਾਂ ਦੇ ਵਿੱਚ ਆਪਾਂ ਲੱਗੇ ਆ ਵਧੀਆ ਜਿਹੜਾ ਹੋ ਰਿਹਾ ਹੈ। ਤੇ ਆਪਣੇ ਅਗਲੇ ਕਾਲਰ ਪ੍ਰਵੀਨ ਜੀ ਲਈਏ, ਫਿਰ ਉਹਨਾਂ ਨਾਲ ਗੱਲ ਕਰਦੇ ਹਾਂ। ਦੀਸ਼ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਤਾਂ ਇੰਟਰਨੈਸ਼ਨਲ ਰੇਡੀਓ ਡੇ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਤੇ ਪੰਜਾਬੀ ਰੇਡੀਓ USA ਦੇ ਸਾਰੇ ਕੰਮ ਕਰਨ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ, ਕਿਉਂਕਿ ਮੈਂ ਸੋਚਦੀ ਹਾਂ ਕਿ ਪੰਜਾਬੀ ਰੇਡੀਓ USA ਜਿਹੜਾ ਆ ਉਹਦਾ ਵੀ ਇਸ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈਗਾ ਆ। ਤੇ ਤੁਸੀਂ ਇੱਥੇ, ਮੈਂ ਕਹੂੰਗੀ ਕਿ ਮੈਨੂੰ ਵੀ ਦੁਬਾਰਾ ਰੇਡੀਓ ਦੇ ਨਾਲ ਜੋੜਨ ਦੇ ਵਿੱਚ ਜਿਹੜਾ ਪੰਜਾਬੀ ਰੇਡੀਓ USA ਆ ਉਹਦਾ ਜਿਹੜਾ ਕ੍ਰੈਡਿਟ ਆ ਸਾਰਾ ਸਿਹਰਾ ਉਹਨੂੰ ਦਿੰਦੀ ਹਾਂ, ਕਿਉਂਕਿ ਇੱਕ ਵਾਰੀ ਜਦੋਂ ਇੱਕ ਸਮਾਂ ਆਇਆ ਸੀ ਜਦੋਂ TV ਦਾ ਯੁੱਗ ਆ ਗਿਆ ਸੀਗਾ ਤੇ ਹੋਰ ਕਾਫੀ ਸੋਰਸਸ ਜਿਹੜੇ ਹੋ ਗਏ ਸੀਗੇ ਇਨਫੋਰਮੇਸ਼ਨ ਦੇ ਲੈਣ ਦੇ, ਫੋਨ ਆ ਗਏ ਸੀ ਤਾਂ ਇੱਕ ਤਰ੍ਹਾਂ ਦੇ ਨਾਲ ਅਸੀਂ ਰੇਡੀਓ ਦੇ ਨਾਲੋਂ ਟੁੱਟ ਚੁੱਕੇ ਸੀਗੇ। ਤੇ ਪਰ ਇੱਥੇ ਆ ਕੇ ਵੀ ਫਿਰ ਜਦੋਂ ਇੱਥੇ ਆਇਆ, ਕਾਰਾਂ ਵਗੈਰਾ ਦੇ ਵਿੱਚ ਜਾਂਦੇ ਸੀ ਤਾਂ ਜਿਹੜੇ ਇੱਥੋਂ ਦੇ ਅਮਰੀਕਨ ਚੈਨਲ ਸੀਗੇ ਨਿਊਜ਼ ਵਗੈਰਾ ਲਈ, ਉਹਨਾਂ ਨੂੰ ਟਿਊਨ ਇਨ ਕਰ ਲੈਂਦੇ ਸੀ, ਉਦੋਂ ਸੁਣਦੇ ਸੀ। ਪਰ ਫਿਰ ਜਦੋਂ ਤੋਂ ਪੰਜਾਬੀ ਰੇਡੀਓ USA ਇੱਥੇ ਆਇਆ ਤਾਂ ਉਹਨੇ ਸਾਨੂੰ, ਮੈਂ ਕਹਿੰਦੀ ਆਪਣੀ ਕਮਿਊਨਿਟੀ ਨੂੰ, ਸਿਰਫ ਮੈਨੂੰ ਹੀ ਨਹੀਂ, ਦੁਬਾਰਾ ਜੋੜਨ ਦੇ ਵਿੱਚ, ਕਿਉਂਕਿ ਇਹ ਸੀਗਾ ਕਿ ਉਹਨਾਂ ਦੇ ਜਿਹੜੇ ਤੁਹਾਡੇ ਸਾਰੇ ਪ੍ਰੋਗਰਾਮ ਸੀਗੇ ਉਹ ਬਹੁਤ ਦਿਲਚਸਪ ਸੀਗੇ। ਤੇ ਜੇ ਮਤਲਬ ਤੁਸੀਂ ਕੋਈ ਜਾਣਕਾਰੀ ਭਰਪੂਰ ਜਾਂ ਤੁਸੀਂ ਏਦਾਂ ਦੇ ਜਿਹਦੇ ਨਾਲ ਸਰੋਤੇ ਜੁੜੇ ਰਹਿਣ, ਏਦਾਂ ਦੇ ਪ੍ਰੋਗਰਾਮ ਪੇਸ਼ ਕਰਦੇ ਹੋ, ਤਾਂ ਹੀ ਜਿਹੜੇ ਸੁਣਨ ਵਾਲੇ ਨੇ ਉਹ ਤੁਹਾਡੇ ਨਾਲ ਜੁੜਦੇ ਨੇ। ਤੇ ਉਦੋਂ ਤੋਂ ਐਸਾ ਜੁੜੇ ਆ ਤੇ ਅੱਜ ਤੱਕ ਜੁੜੇ ਹੋਏ ਆ। ਤੇ ਬਾਕੀ ਮੈਂ ਇਹ ਕਹੂੰਗੀ ਕਿ ਬਹੁਤ ਹੀ ਜਾਣਕਾਰੀ ਭਰਪੂਰ, ਤੁਸੀਂ ਦੇਖੋ ਸਾਡੀ ਮਾਂ ਬੋਲੀ ਦੀ, ਕੌਮ ਦੀ, ਸਾਡੇ ਖਿੱਤੇ ਦੀ, ਜਿੱਥੋਂ ਅਸੀਂ ਆਏ ਹਾਂ ਤੇ ਜਿੱਥੇ ਅਸੀਂ ਵੱਸਦੇ ਹਾਂ ਉੱਥੇ ਸਾਡੀ ਕੌਮ ਦੀ ਪ੍ਰਤੀਨਿਧਤਾ ਇਹ ਜਿਹੜਾ ਰੇਡੀਓ ਹੈ ਇਹ ਕਰਦਾ ਆ। ਜਿਹੜੇ ਪ੍ਰਚਲਿਤ ਮੁੱਦੇ ਨੇ, ਜਿਹੜਾ ਇਤਿਹਾਸ ਆ ਉਹਦੇ ਨਾਲ ਜੋੜਦਾ ਆ। ਤੇ ਕੋਈ ਪੱਖ ਸਾਡੀ ਜ਼ਿੰਦਗੀ ਦਾ ਨਹੀਂ ਹੈ ਜਿਹਦੇ ਤੇ ਤੁਸੀਂ ਗੱਲਬਾਤ ਨਹੀਂ ਕਰਦੇ, ਚਾਹੇ ਤੁਸੀਂ ਉਹ ਰਾਜਨੀਤਿਕ ਪੱਖ ਆ, ਚਾਹੇ ਧਾਰਮਿਕ ਆ, ਈਵਨ ਆਰਥਿਕ ਪੱਖ ਦੇ ਉੱਪਰ ਵੀ, ਰੀਅਲ ਸਟੇਟ ਦੀਆਂ ਗੱਲਾਂ ਕਰਦੇ ਹੋ ਤੇ ਹੋਰ ਬਹੁਤ ਕੁਛ ਦੱਸਦੇ ਹੋ। ਟਰੱਕਾਂ ਵਾਲੇ ਵੀਰਾਂ ਨੂੰ ਇੰਨੀ ਜਾਣਕਾਰੀ ਦਿੰਦੇ ਹੋ ਤੇ ਮੈਂ ਤਾਂ ਇਹੀ ਕਹੂੰਗੀ ਕਿ ਕੁੱਜੇ ਦੇ ਵਿੱਚ ਮਤਲਬ ਗਿਣੇ ਨਹੀਂ ਜਾ ਸਕਦੇ ਜਿੰਨੀ ਜਾਣਕਾਰੀ ਦਿੰਦੇ ਹੋ। ਇੱਕ ਤਰ੍ਹਾਂ ਦੇ ਨਾਲ ਕੁੱਜੇ ਦੇ ਵਿੱਚ ਸਮੁੰਦਰ ਬੰਦ ਕੀਤਾ ਹੋਇਆ ਆ। ਤੇ ਉਹ ਦੇਖੋ ਸਾਡੇ ਬਜ਼ੁਰਗ, ਸਾਡੇ ਸਿਆਣੇ ਬੰਦੇ ਜਿਹੜੇ ਇੰਡੀਆ ਤੋਂ ਆਏ ਆ, ਜਿਨ੍ਹਾਂ ਨੂੰ ਕਦੇ ਆਪਣੇ ਪਿੰਡ ਤੋਂ ਬਾਹਰ ਦੀ ਖਬਰ ਦਾ ਪਤਾ ਨਹੀਂ ਸੀ ਹੁੰਦਾ, ਅੱਜ ਜਿਹੜੇ ਕੁਝ ਸਾਲਾਂ ਤੋਂ ਇਸ ਰੇਡੀਓ ਨਾਲ ਜੁੜੇ ਨੇ, ਉਹਨਾਂ ਨੂੰ ਮੈਨੂੰ ਲੱਗਦਾ ਵੀ ਦੁਨੀਆ ਦੇ ਹਰ ਜਗ੍ਹਾ ਦੀ ਤੇ ਹਰ ਵਿਸ਼ੇ ਦੇ ਉੱਪਰ ਜਿਹੜੀ ਆ ਉਹਨਾਂ ਦੇ ਵਿੱਚ ਜਾਗਰੂਕਤਾ ਆ ਗਈ ਆ। ਉਹਨਾਂ ਨੂੰ ਘਰ ਬੈਠਿਆਂ ਸਾਰੀ ਨੌਲੇਜ ਜਿਹੜੀ ਆ ਉਹ ਮਿਲਦੀ ਆ। ਮਤਲਬ ਚਲੋ ਐਂਟਰਟੇਨਮੈਂਟ ਦਾ ਸਾਧਨ ਆ। ਦੂਸਰੀ ਗੱਲ ਮੈਂ ਇਹ ਕਹੂੰਗੀ ਕਿ ਇੱਕ ਤਾਂ ਅਸੀਂ ਕਹਿੰਦੇ ਆ ਕਿ ਚਲੋ ਇਹ ਬਹੁਤ ਸਸਤਾ ਸਾਧਨ ਆ, ਸਾਨੂੰ ਕੋਈ ਮੰਥਲੀ ਜਾਂ ਸਾਨੂੰ ਕੋਈ ਈਅਰਲੀ ਬਿੱਲ ਨਹੀਂ ਦੇਣੇ ਪੈਂਦੇ, ਸਭ ਦੀ ਪਹੁੰਚ ਦੇ ਵਿੱਚ ਆ ਉਹਦੇ ਕਰਕੇ। ਤੇ ਦੂਸਰਾ ਹੈਗਾ ਆ, ਦੇਖੋ ਇੱਕ ਜਿਹੜਾ ਆਮ ਇਨਸਾਨ ਆ, ਜਿਹੜਾ ਕਦੇ ਘਰ ਤੋਂ ਬਾਹਰ ਵੀ ਨਹੀਂ ਗਿਆ, ਜਿਹੜਾ ਕੋਈ ਬਹੁਤਾ ਪੜ੍ਹਿਆ ਲਿਖਿਆ ਵੀ ਨਹੀਂ ਹੈ, ਪਰ ਉਹਦੇ ਵੀ ਆਪਣੇ ਵਿਚਾਰ ਹੁੰਦੇ ਨੇ, ਉਹ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਅ ਕਰਨਾ ਚਾਹੁੰਦਾ, ਉਹਦੇ ਲਈ ਤੁਸੀਂ, ਮੈਂ ਕਹੂੰਗੀ ਕਿ ਇਸ ਰੇਡੀਓ ਨੇ ਬਹੁਤ ਵੱਡਾ ਪਲੇਟਫਾਰਮ ਜਿਹੜਾ ਆ ਉਹ ਆਪਣੀ ਕੌਮ ਦੇ ਲੋਕਾਂ ਨੂੰ ਦਿੱਤਾ ਹੈ। ਔਰ ਕਿੰਨੇ ਲੋਕ ਆ ਜਿਹੜੇ ਇੱਥੇ ਆ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਆ, ਜਿਨ੍ਹਾਂ ਨੂੰ ਸਾਡੀਆਂ ਬਜ਼ੁਰਗ ਨੇ, ਉਹਨਾਂ ਨੇ ਗਾਣੇ, ਪਿਛਲੇ ਲੋਕ ਗੀਤ ਵਗੈਰਾ ਆਉਂਦੇ ਨੇ, ਉਹ ਆਪਣੇ ਵਿਰਸੇ ਨਾਲ ਸਾਨੂੰ ਜੋੜਦੇ ਆ ਤੇ ਉਹਦੇ ਨਾਲ ਨਾਲ ਆਪਣਾ ਸ਼ੌਕ ਵੀ ਪੂਰਾ ਕਰ ਜਾਂਦੇ ਆ। ਜਿਹੜੇ ਰਾਈਟਰ ਨੇ ਉਹ ਆ ਕੇ ਆਪਣੀਆਂ ਕਵਿਤਾਵਾਂ ਪੜ੍ਹਦੇ ਨੇ ਤੇ ਹਰ ਬੰਦਾ
ਕਿਸੇ ਵੀ ਵਿਸ਼ੇ ਤੇ ਆਪਣੇ ਵਿਚਾਰ ਰੱਖਦਾ, ਉਹਦੇ ਨਾਲ ਕੀ ਹੁੰਦਾ, ਇੱਕ ਤਾਂ ਉਹਦੇ ਆਪਣੇ ਵਿਚਾਰ ਜਿਹੜੇ ਉਹ ਕਿੰਨੇ ਲੋਕਾਂ ਤੱਕ ਪਹੁੰਚਦੇ ਨੇ, ਔਰ ਉਹਦੇ ਵਿੱਚੋਂ ਜੇ ਚੰਗੇ ਵਿਚਾਰ ਹੁੰਦੇ ਨੇ ਤਾਂ ਉਹਦੇ ਨਾਲ ਦੂਜਿਆਂ ਦੀ ਸੋਚ ਕਿੰਨੀ ਪ੍ਰਭਾਵਿਤ ਹੁੰਦੀ ਆ, ਹੋਰ ਲੋਕਾਂ ਦੇ ਵਿੱਚ ਕਿੰਨੀ ਜਾਗਰੂਕਤਾ ਆਉਂਦੀ ਆ। ਮੈਂ ਕਹੂੰਗੀ ਕਿ ਵਰਲਡ ਲੈਵਲ ਦੇ ਉੱਪਰ ਹੀ ਤੁਸੀਂ ਜਿਹੜੇ ਇੰਡੀਆ ਦੇ ਵਿੱਚ ਵੀ ਦੇਖੋ, ਹੌਲੀ ਹੌਲੀ ਜਿਹੜੇ ਲੋਕ ਪੋਲੀਟੀਸ਼ੀਅਨਸ ਨੂੰ ਸਵਾਲ ਕਰਨ ਲੱਗੇ ਨੇ, ਇੰਨੀ ਜਾਗਰੂਕਤਾ ਆਈ ਹੈ। ਮੈਂ ਕਹੂੰਗੀ ਪੰਜਾਬੀ ਰੇਡੀਓ US ਦਾ ਉਹਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਹੱਥ ਹੈਗਾ ਆ। ਤੇ ਬਸ ਇਹ, ਹਾਂਜੀ, ਮਤਲਬ ਗਿਣੇ ਨਹੀਂ ਜਾ ਸਕਦੇ, ਫਾਇਦੇ ਤਾਂ ਇੰਨੇ ਹੈਗੇ ਨੇ। ਸੋ ਦੁਬਾਰਾ ਜੋੜਨ ਦੇ ਵਿੱਚ ਤੁਰਦੇ ਫਿਰਦੇ ਅਸੀਂ ਦੇਖੋ, ਕੋਈ ਕੰਮ ਨਹੀਂ ਸਾਨੂੰ ਛੱਡਣਾ ਪੈਂਦਾ, TV ਦੇਖਣਾ ਤਾਂ ਤੁਹਾਨੂੰ ਬੈਠਣਾ ਪੈਂਦਾ, ਓਨੀ ਦੇਰ ਇਹਦੇ ਨਾਲ ਆਪਣੇ ਕੰਮ ਵੀ ਕਰ ਸਕਦੇ ਹੋ, ਸਾਰਾ ਕੁਛ ਕਰਦੇ ਇੱਕ ਪੰਥ ਦੋ ਕਾਜ। ਬਹੁਤ ਹੀ ਵੱਡਾ ਯੋਗਦਾਨ ਆ ਸਾਡੀ ਲਾਈਫ ਦੇ ਵਿੱਚ ਰੇਡੀਓ ਦਾ। ਸੋ ਬਹੁਤ ਥੈਂਕ ਯੂ, ਜਿੰਨਾ ਧੰਨਵਾਦ ਤੁਹਾਡਾ ਸਾਰਿਆਂ ਦਾ ਕੀਤਾ ਜਾਵੇ ਉਹਨਾਂ ਥੋੜਾ। ਸੋ ਇਹੀ ਕਹਿ ਸਕਦੇ ਹਾਂ, ਪਰਮਾਤਮਾ ਚੜ੍ਹਦੀਆਂ ਕਲਾਂ ਵਿੱਚ ਰੱਖੇ, ਕੀਪ ਅਪ ਦ ਗੁੱਡ ਵਰਕ ਐਂਡ ਵਿਸ਼ ਯੂ ਆਲ ਦ ਬੈਸਟ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਦੀਸ਼ ਜੀ, ਇਹਨੇ ਹੌਸਲਾ ਅਫਜ਼ਾਈ ਦੇ ਲਈ, ਸ਼ਾਬਾਸ਼ੀ ਦੇ ਲਈ। ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਵੀ ਪ੍ਰਮਾਤਮਾ ਇਦਾਂ ਦੇ ਕਾਰਜ ਜਿਹੜਾ ਉਹ ਕਰਵਾਉਂਦਾ ਰਵੇ ਤੇ ਆਪਾਂ ਸੇਵਾ ਜਿਹੜੀ ਉਹ ਕਰਦੇ ਰਹੀਏ। ਤੇ ਬਿਲਕੁਲ ਲੇਟਲੀ ਪੰਜਾਬੀ ਰੇਡੀਓ US ਦੇ ਦੁਆਰਾ ਜਿਹੜਾ 1170 AM ਜਿਹੜਾ ਉਹ ਸ਼ੁਰੂ ਕੀਤਾ ਗਿਆ, ਪਰਿਵਾਰ ਦੇ ਵਿੱਚ ਹੋਰ ਵਾਧਾ ਹੋਇਆ। ਜਿਉਂ-ਜਿਉਂ ਇਹ ਚੀਜ਼ਾਂ ਗਰੋ ਕਰਦੀਆਂ ਉੱਦਾਂ ਜ਼ਿੰਮੇਵਾਰੀਆਂ ਜਿਹੜੀਆਂ, ਰਿਸਪੌਂਸਿਬਿਲਿਟੀਜ਼ ਵੀ ਜਿਹੜੀਆਂ ਉਹ ਵੱਧਦੀਆਂ ਆ। ਸੋ ਪ੍ਰਮਾਤਮਾ ਅੱਗੇ ਇਹੀ ਅਰਦਾਸ ਆ ਵੀ ਉਹ ਰਿਸਪੌਂਸਿਬਿਲਿਟੀਜ਼, ਉਹ ਜ਼ਿੰਮੇਵਾਰੀਆਂ ਨੂੰ ਵਧੀਆ ਢੰਗ ਦੇ ਨਾਲ ਨਿਭਾਉਣ ਦੇ ਵਿੱਚ ਆਪਣਾ ਆਸ਼ੀਰਵਾਦ ਉਹ ਬਣਾ ਕੇ ਰੱਖਣ। ਤੇ ਅੱਗੇ ਵੱਧਦੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ, ਮੋਹਨਜੀਤ ਜੀ। ਸਤਿ ਸ਼੍ਰੀ ਅਕਾਲ ਜੀ ਮੋਹਨਜੀਤ ਜੀ। ਹਾਂਜੀ ਹਾਂਜੀ, ਰਾਜ ਕਰਮਦੀਪ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਸਾਰੇ ਸੁਣਨ ਵਾਲਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਮੁਬਾਰਕਾਂ। ਮੈਂ ਬਹੁਤ ਹੀ ਦੇਰ ਤੋਂ ਕਰ ਰਿਹਾ ਸੀ ਵੀ ਮੈਂ ਕਿਸੇ ਤਰ੍ਹਾਂ ਮੈਂ ਫੋਨ ਮਿਲਾਵਾਂ ਤਾਂ ਮੇਰੀ ਕਦੇ ਗੱਲ ਹੋਣੀ ਕਿ ਨਹੀਂ ਹੋਣੀ, ਪਰ ਬੜੀ ਮੈਨੂੰ ਖੁਸ਼ੀ ਆ ਕਿ ਮੈਂ ਪਹਿਲਾ ਫੋਨ ਮਿਲਾਇਆ ਤੇ ਮੈਨੂੰ ਟਾਈਮ ਮਿਲਿਆ। ਮੈਂ ਤਾਂ ਆਪ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ। ਬਾਕੀ ਅੱਜ ਦੇ ਦਿਵਸ ਦੇ ਉੱਤੇ ਜੋ ਆਪਣਾ ਵਰਲਡ ਲੈਵਲ ਤੇ ਮਿਲਾ ਰਹੇ ਹਾਂ ਆਪਾਂ ਰੇਡੀਓ ਦਿਵਸ, ਉਹਦੇ ਵਿੱਚ ਆਪ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਬਹੁਤ ਹੀ ਚੰਗਾ ਲੱਗਿਆ, ਬਹੁਤ ਹੀ ਸੁਣਨ ਨੂੰ। ਹਰ ਖੇਤਰ ਦੇ ਵਿੱਚ ਆਪ ਜੋ ਜਾਣਕਾਰੀ ਦੇ ਰਹੇ ਆ, ਹਰ ਵਿਸ਼ੇ ਦੇ ਉੱਤੇ, ਸਪੋਰਟਸ ਲਾ ਲਓ, ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਮਿਲ ਰਹੀ ਹੈ ਸਾਨੂੰ ਇੱਥੇ ਬੈਠਿਆਂ ਨੂੰ। ਮੈਂ ਫਸਟ ਟਾਈਮ ਜਦੋਂ ਆਇਆ ਸੀਗਾ 2012 'ਚ ਇੱਥੇ ਸੈਕਰਾਮੈਂਟੋ, ਤੇ ਮੈਂ ਸਿਕਿਉਰਿਟੀ ਜੋਬ ਕਰਦਾ ਸੀ, ਹੁਣ ਵੀ ਸਿਕਿਉਰਿਟੀ ਜੋਬ ਕਰ ਰਿਹਾ। ਠੀਕ ਹੈ। ਪਰ ਜਦੋਂ ਕਿਤੇ ਏਦਾਂ ਲਾਉਣਾ ਰੇਡੀਓ ਰਾਤ ਨੂੰ 12 ਵਜੇ, ਤਾਂ ਪ੍ਰੋਗਰਾਮ ਆਉਣਾ ਸਾਡਾ ਵੀ ਅਸੀਂ ਗਾਣਿਆਂ ਦਾ ਆਉਂਦਾ ਸੀਗਾ, ਤੇ ਉਸੇ ਵੇਲੇ ਅਸੀਂ ਸੁਣ ਲੈਂਦੇ ਸੀ ਗਾਣਾ ਤੁਹਾਡਾ। ਬੜਾ ਮਜ਼ਾ ਆਉਂਦਾ ਸੀ, ਬੜਾ ਆਉਂਦਾ ਸੀ। ਇਸ ਕਰਕੇ ਜਿਹੜਾ ਰੇਡੀਓ ਮਾਧਿਅਮ ਹੈ ਉਹ ਸਭ ਤੋਂ ਵਧੀਆ ਨੀਅਰੈਸਟ ਬੰਦੇ ਨੂੰ ਹੈ, ਜਿਹੜੀ ਨੌਲੇਜ ਫਟਾਫਟ ਹਰ ਟਾਈਮ ਦੀ, ਹਰ ਮਿੰਟ ਟੂ ਮਿੰਟ, ਹਰ ਡੇ ਬਾਈ ਡੇ ਤੁਸੀਂ ਜੋ ਜਾਣਕਾਰੀ ਭਰਪੂਰ ਸਾਨੂੰ ਦੇ ਰਹੇ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਜਦੋਂ ਅਸੀਂ ਪੰਜਾਬ ਦੇ ਸੀ ਤਾਂ ਅਸੀਂ, ਮੈਂ ਰੋਪੜ ਤੋਂ ਬਿਲੋਂਗ ਕਰਦਾ, ਜਦੋਂ ਅਸੀਂ ਪੰਜਾਬ ਹੁੰਦੇ ਸੀ ਤਾਂ ਅਸੀਂ ਛੋਟੇ ਹੁੰਦੇ ਸੀਗੇ, 5ਵੀਂ 6ਵੀਂ 'ਚ ਪੜ੍ਹਦੇ ਸੀਗੇ, ਤਾਂ ਇੱਕ ਨਾਨਕੇ ਜਾਣਾ, ਉੱਥੇ ਰੇਡੀਓ ਉਹਨਾਂ ਠੰਡੂ ਰਾਮ ਦਾ ਪ੍ਰੋਗਰਾਮ ਆਉਣਾ ਸੀ। ਉਹ ਬਹੁਤ ਮਸ਼ਹੂਰ ਸੀਗੇ। ਹਾਂਜੀ, ਤੇ ਹੋਰ ਤਰ੍ਹਾਂ ਦੇ ਪ੍ਰੋਗਰਾਮ ਬੜੇ ਸੁਣਨੇ। ਤਾਂ ਇੱਕ ਰੇਡੀਓ ਹੁੰਦਾ ਸੀ ਸਾਰੇ ਪਿੰਡ ਦੇ ਵਿੱਚ, ਤੇ ਸਾਰਿਆਂ ਨੂੰ ਸ਼ਾਮ ਨੂੰ 6:30 7 ਵਜੇ ਇਕੱਠੇ ਹੋਣਾ ਉੱਥੇ ਵੀ, ਚਲੋ ਰੇਡੀਓ ਸੁਣੋ। ਤੇ ਜਾ ਕੇ ਉਦੋਂ ਤਾਂ ਟੈਲੀਵਿਜ਼ਨ ਹੁੰਦੇ ਨਹੀਂ ਸੀਗੇ, ਸਾਲ ਮੇਰੇ ਖਿਆਲ 67 ਦੀ ਗੱਲ ਆ। ਠੀਕ ਹੈ। ਫਿਰ ਉਸ ਤੋਂ ਬਾਅਦ ਇੱਥੇ ਆਏ, ਇੱਥੇ ਆ ਕੇ ਤਾਂ ਫਿਰ ਸਾਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਇਹ ਜਿਹੜਾ ਰੇਡੀਓ ਪ੍ਰੋਗਰਾਮ ਜਿਹੜਾ ਚੱਲ ਰਿਹਾ ਸੁਣ ਰਹੇ ਆ, ਅਸੀਂ ਸੁਣ ਰਹੇ ਹਾਂ। ਤਾਂ ਮੈਂ ਫਿਰ ਇੱਥੇ ਆ ਕੇ ਸੁਣਿਆ ਤਾਂ ਬੜੀ ਮੈਨੂੰ ਖੁਸ਼ੀ ਹੋਈ, ਤੇ ਉਦੋਂ ਤੋਂ ਲਾ ਕੇ ਮੈਂ ਹੁਣ ਤੱਕ ਤੁਹਾਡਾ ਰੇਡੀਓ ਪ੍ਰੋਗਰਾਮ ਸੁਣਦਾ ਆ ਰਿਹਾ। ਥੈਂਕ ਯੂ ਜੀ। ਮੈਂ ਕਾਲ ਨਹੀਂ ਕਰ ਸਕਿਆ। ਬਹੁਤ ਸ਼ੁਕਰੀਆ ਮੋਹਨਜੀਤ ਜੀ, ਥੈਂਕ ਯੂ, ਬੜੀ ਮਿਹਰਬਾਨੀ। ਜਿੱਦਾਂ ਅੱਜ ਕੀਤੀ ਹੈ, ਗਾਂ ਤੋਂ ਵੀ ਇਦਾਂ ਹੀ ਕਾਲ ਕਰਦੇ ਰਹਿਣਾ। ਹਾਂਜੀ, ਠੀਕ ਹੈ ਜੀ, ਠੀਕ ਹੈ, ਚੰਗਾ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਸੁਣਨ ਵਾਲੇ। ਧੰਨਵਾਦ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਸੋ ਜਦੋਂ ਤੁਹਾਡੇ ਪ੍ਰੋਗਰਾਮ ਲੋਕ ਪੱਖੀ, ਲੋਕ ਮੁਖੀ ਹੁੰਦੇ ਆ ਤੇ ਲੋਕਾਂ ਦੇ ਵਿੱਚ ਪਿਆਰ ਜਿਹੜਾ ਉਹ ਫਿਰ ਇਦਾਂ ਹੀ ਜਿਹੜਾ ਉਹ ਬਣਦਾ ਹੈ। ਸੋ ਸਾਡਾ ਜਿਹੜਾ ਮਕਸਦ ਰੇਡੀਓ ਨੂੰ ਚਲਾਉਣ ਦਾ ਮਿਸ਼ਨ ਜਿਹੜਾ ਉਹ ਇਹੀ ਆ ਵੀ ਲੋਕਾਂ ਦੀ ਗੱਲ ਜਿਹੜੀ ਇਸ ਦੇ ਵਿੱਚ ਹੋਵੇ, ਕੌਮ ਦੀ ਗੱਲ ਜਿਹੜੀ ਲੋਕਾਂ ਵਾਂਗੂ ਹੀ ਹੋਵੇ। ਕਿਉਂਕਿ ਇੱਥੇ ਕੋਈ ਫਾਰਮਲ ਟ੍ਰੇਨਿੰਗ ਵਾਲੇ ਨਹੀਂ, ਬਹੁਤ ਘੱਟ ਨੇ। ਜਿੱਦਾਂ ਤੁਸੀਂ ਆ, ਤੁਸੀਂ ਜਰਨਲਿਜ਼ਮ ਦਾ ਕੀਤਾ, ਮੈਂ ਨਹੀਂ। ਮੈਂ ਜਿਹੜਾ ਇੰਜੀਨੀਅਰਿੰਗ ਦੇ ਵਿੱਚੋਂ ਮੇਰਾ ਬੈਕਗਰਾਉਂਡ ਆ, ਪਰ ਰੱਬ ਨੇ ਜਿਹੜੀ ਡਿਊਟੀ ਲਾਉਣੀ ਹੁੰਦੀ ਪਤਾ ਨਹੀਂ ਹੁੰਦਾ। ਬਾਕੀ ਇਹ ਜਿਹੜੀਆਂ ਚੀਜ਼ਾਂ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਪਰਸਨਲ ਪ੍ਰੋਫੈਸ਼ਨਲ ਟ੍ਰੇਨਿੰਗ ਨਾਲ ਕੋਈ ਰਾਬਤਾ ਨਹੀਂ। ਤੁਹਾਡੀ ਪੇਸ਼ਕਾਰੀ ਹੈ, ਬਿਲਕੁਲ ਜਿਵੇਂ ਤੁਸੀਂ ਉਹਨੂੰ ਨਿਖਾਰਦੇ ਹੋ, ਉਵੇਂ ਉਹ ਬਿਹਤਰ ਹੁੰਦਾ।
ਤੁਸੀਂ ਦੇਖੋ ਹਾਂਜੀ। ਕਹੋ ਵੀ ਹਾਂ ਮੇਰਾ ਇੱਕ ਵਾਰੀ ਤੁੱਕਾ ਲੱਗ ਗਿਆ ਵੀ ਮੈਂ ਆ ਗਿਆ, ਮੈਨੂੰ ਮੌਕਾ ਮਿਲ ਗਿਆ, ਹਾਂਜੀ ਪਰ ਜੇ ਮੈਂ ਸੁਧਾਰ ਨਹੀਂ ਕਰੂੰਗਾ ਹਾਂ ਮੈਂ ਹਾਂ ਪਿੱਛੇ ਰਹਿ ਜਾਊਂਗਾ। ਜੀ ਜੀ ਮੈਨੂੰ ਉਹਦੇ ਨਾਲ ਆਪਣੇ ਆਪ ਨੂੰ ਉਹ ਜਿਹੜਾ ਉਸ ਤੁਸੀਂ ਇੱਕ ਚੀਜ਼ ਗੱਲ ਕਰਦੇ ਨੇ ਹਾਰਡ ਵਰਕ ਕੇ ਬੀਟ ਹਾਂ ਟੈਲੈਂਟ beats ਹਾਂ talent ਹਾਂ like ਮਤਲਬ talent can get you somewhere ਪਰ hard work will always beat talent। ਬੀਟ ਹਾਂਜੀ ਵੀ ਜੇ ਉਹ ਟੈਲੈਂਟ ਵਾਲਾ ਬੰਦਾ ਹਾਰਡ ਵਰਕ ਨਹੀਂ ਕਰ ਕਰਦਾ ਰਿਹਾ ਉਹ ਤੇ ਖੜ ਦੂਜਾ ਜਾਂਦਾ ਬੰਦਾ ਹਾਰਡ ਵਰਕ ਕਰ ਗਿਆ ਤੇ ਉਹਨੇ ਟੈਲੈਂਟ ਤੋਂ ਪਿੱਛੇ ਬੀਟ ਕਰ ਛੱਡਣਾ ਹੀ ਛੱਡਣਾ ਹੈ, ਹਾਂਜੀ ਉਹਨੇ ਅੱਗੇ ਜਿਹੜਾ ਉਹ ਗਾਂਹ ਨਿਕਲਣਾ ਹੀ ਨਿਕਲਣਾ ਹੈ। ਹਮ। ਸੋ ਇਹ ਚੀਜ਼ਾਂ ਜਿਹੜੀਆਂ ਉਹ ਚਾਹੀਦੀਆਂ। ਜੀ 2010 ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਮੈਂ ਇੱਥੇ ਆਇਆ ਸੀਗਾ ਜੀ ਤੇ ਉਦੋਂ ਤੋਂ ਹੀ ਫਾਲ ਸੈਸ਼ਨ 'ਚ ਮੈਂ ਆਇਆ ਤੇ ਨਵੰਬਰ ਦਸੰਬਰ ਵਿੱਚ ਪੰਜਾਬੀ ਰੇਡੀਓ USA 2010 ਦੇ ਵਿੱਚ ਹੀ ਇਹਨਾਂ ਨੇ ਆਪਣੇ ਆਪਰੇਸ਼ਨਸ ਜਿਹੜੇ ਸੈਨ ਹੋਜ਼ੇ ਤੋਂ ਸ਼ੁਰੂ ਕੀਤੇ ਸੀ। ਜੀ ਉਦੋਂ ਤੋਂ ਰਾਬਤਾ ਆਪਣਾ ਕਾਇਮ ਆ, ਠੀਕ ਉਦੋਂ ਹੈ ਤੋਂ ਨਾਲ ਆ ਜੀ। ਤੇ ਆਪਾਂ ਇੰਜੀਨੀਅਰਿੰਗ ਦੀ ਜੌਬ ਮਾਸਟਰਸ ਕਰਨ ਦੇ ਬਾਵਜੂਦ ਵੀ ਹਾਂਜੀ ਇਸ ਜਿਹੜਾ ਲੋਕਾਂ ਦੇ ਜਿਹੜੀ ਗੱਲ ਕਰਨ ਦੇ ਲਈ ਹਾਂਜੀ ਰੇਡੀਓ ਦੇ ਨਾਲ ਲੋਕਾਂ ਦੇ ਮੁਤਾਬਿਕ ਜਿਹੜਾ ਹੋਣਾ, ਉਹਨਾਂ ਦੇ ਰੂਬਰੂ ਜਿਹੜਾ ਹੋਣਾ ਜਾਂ ਗੱਲ ਕਰਨੀ, ਉਹ ਮੈਨੂੰ ਚੰਗਾ ਲੱਗਾ। ਸੋ ਇਸ ਨੂੰ ਐਜ਼ ਏ ਜਿਹੜਾ ਕਹਿ ਲਓ ਵੀ ਕਰੀਅਰ ਦੇ ਤੌਰ ਦੇ ਉੱਤੇ ਜਿਹੜਾ ਉਹ ਆਪਣਾ ਇੰਜੀਨੀਅਰਿੰਗ ਦਾ ਕੰਮ ਵੀ ਕਰੀਦਾ ਇੱਥੇ ਨਾਲ ਦੇ ਨਾਲ ਤੇ ਨਾਲ ਦੇ ਨਾਲ ਜਿਹੜੇ ਆ ਢਿੱਡ ਵਾਲੀਆਂ ਗੱਲਾਂ ਵੀ ਜਿਹੜੀਆਂ ਉਹ ਕੱਢ ਲਈਦੀਆਂ। ਹਾਂਜੀ ਇੱਕ ਮਤਲਬ ਨਾਲੇ ਸ਼ੌਂਕ ਤੇ ਨਾਲੇ ਪ੍ਰੋਫੈਸ਼ਨ ਨਾਲੇ ਦੋਨੋਂ ਚੀਜ਼ਾਂ ਹਾਂ ਨਾਲੇ ਪੁੰਨ ਨਾਲੇ ਫਲੀਆਂ। ਹਾਂ ਤੇ ਆਪਣੇ ਨਾਲ ਜੁੜੇ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਦੋਵਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਆਪਾਂ ਕਰਮਾਂ ਵਾਲੇ ਆ ਜਿਹੜਾ ਸਾਨੂੰ ਪੰਜਾਬੀ ਰੇਡੀਓ USA ਮਿਲਿਆ ਜੀ। ਹਾਂਜੀ ਦੂਜੀ ਗੱਲ ਹੈ ਭਾਜੀ, ਜਦੋਂ ਆਪਾਂ ਰੇਡੀਓ ਸੁਣਦੇ ਆ ਨਾ, ਜਦੋਂ ਆਪਣਾ ਪੂਰਾ ਧਿਆਨ ਨਾ ਜਾਂਦਾ ਰੇਡੀਓ ਵਿੱਚ ਨਾ ਵੀ ਕੀ ਕੁਝ ਕਿਹਾ ਜਾਂਦਾ ਨਾ ਜਿਹੜਾ ਰੇਡੀਓ ਵਿੱਚ। ਸੋ ਇਹ TV ਵਾਂਗ ਨਹੀਂ, ਜਦੋਂ ਆਪਾਂ ਪਿਕਚਰ ਦੇਖਣੀ ਆ, ਜਦੋਂ ਆਪਾਂ ਐਨ ਪੂਰਾ ਧਿਆਨ ਕੱਲੇ ਲਫ਼ਜ਼ ਕਰਦੇ ਆ ਜਦੋਂ ਆਪਾਂ ਸੁਣਦੇ ਆ ਰੇਡੀਓ ਨੂੰ ਨਾ, ਸੋ ਆਪਾਂ ਦਿਮਾਗ ਵੀ ਆਪਦਾ ਜ਼ਿਆਦਾ ਵਰਤਦੇ ਆ, ਆਪਾਂ ਪਿਕਚਰ ਮੋਹਰੇ ਲਿਆਉਂਦੇ ਆ ਕੀ ਕਿਹਾ ਜਾਂਦਾ ਨਾ। ਸੋ ਇੰਨਾ ਬੰਦਾ ਆਈ ਥਿੰਕ ਸਮਾਰਟ ਵੀ ਹੁੰਦਾ ਨਾ, ਗਿਆਨ ਨਾਲ ਵੀ ਵੱਧਦੀ ਆ ਜੀ ਜੀ। ਨਾਲੇ ਤੀਜੀ ਗੱਲ ਆ ਵੀ ਜਿੱਦਾਂ ਜਿਹੜਾ ਰੇਡੀਓ ਸੁਣਦੇ ਆਪਾਂ ਨਾ, ਇਹ ਦੋ ਕੰਮ ਕਰ ਸਕਦੇ ਆਪਾਂ ਸੇਮ ਟਾਈਮ, ਆਪਾਂ ਸੁਣ ਵੀ ਸਕਦੇ ਰੇਡੀਓ ਨੂੰ, ਆਪਾਂ ਕੰਮ ਵੀ ਕਰ ਸਕਦੇ ਹਾਂ। ਜਿੱਦਾਂ ਅਸੀਂ ਟਰੱਕ ਚਲਾਉਂਦੇ ਹਾਂ ਕਰਦੇ ਨੇ, ਸਾਨੂੰ ਸੁਣੀ ਜਾਈਦਾ ਨਾਲੇ ਆਪਦਾ ਕੰਮ ਵੀ ਕਰੀ ਜਾਈਦਾ। ਨਾਲੇ ਇਹ ਵੀ ਬਹੁਤ ਵੱਡੀ ਗੱਲ ਆ ਚੀਜ਼ ਨਾ, ਕੋਈ ਕੰਮ ਹੈ ਜਿਹੜੇ ਆਪਾਂ ਜਿੱਦਾਂ TV ਆ ਜੋ ਦੇਖਦੇ ਆਪਾਂ ਇਕੱਲੀ TV ਦੇਖ ਸਕਦੇ ਹਾਂ, ਕੰਮ ਨਹੀਂ ਨਾਲ ਕਰ ਸਕਦੇ ਆਪਾਂ ਧਿਆਨ ਚ ਜਦੋਂ ਫੋਟੋ ਦੇਣਾ। ਇਹ ਆਈ ਥਿੰਕ ਇਹ ਵੀ ਬਹੁਤ ਵੱਡੀ ਜਿਹੜਾ ਚੀਜ਼ ਆ ਰੇਡੀਓ ਦੀ। ਐਂਡ ਤੁਹਾਡੀ ਵੀ ਅਸੀਂ ਬਹੁਤ ਕਦਰ ਕਰਦੇ ਹਾਂ, ਤਾਂ ਸਾਨੂੰ ਸੁਣੀਦਾ ਇੱਦਾਂ ਨਾ, ਸਾਨੂੰ ਪਤਾ ਲੱਗਦਾ ਵੀ ਸਾਡੇ ਵਿੱਚ ਗਿਆਨ ਕਿੰਨਾ ਹੈ ਨਾ, ਬਈ ਕਿੰਨੀ ਨੌਲੇਜ ਆ ਨਾ। ਸੋ ਬਹੁਤ ਵਧੀਆ ਲੱਗਦਾ ਰੇਡੀਓ ਸੁਣਨ ਨੂੰ, ਬਹੁਤ ਵਧੀਆ ਸਾਰਾ ਦਿਨ ਲੰਘ ਜਾਂਦਾ। ਹਾਂਜੀ ਨਾਲੇ ਅਸੀਂ ਚਾਹੁੰਦੇ ਤੁਸੀਂ ਚੜ੍ਹਦੀ ਕਲਾ ਚ ਰਹੋ, ਤੁਸੀਂ ਖੁਸ਼ ਰਹੋ, ਨਾਲੇ ਸਾਡਾ ਪਰਿਵਾਰ ਵੀ ਤੁਹਾਡੇ ਸਾਰਿਆਂ ਦੇ ਖੁਸ਼ ਰਹਿਣ ਜੀ। ਥੈਂਕ ਯੂ, ਦੁਆਵਾਂ ਦੇ ਲਈ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸ਼ੁਕਰੀਆ। ਯੂ ਆਰ ਵੈਲਕਮ। ਸਤਿ ਸ਼੍ਰੀ ਅਕਾਲ। ਜਸਬੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਤੁਹਾਡਾ ਰੇਡੀਓ ਹੈਗਾ 200% the best radio। ਥੈਂਕ ਯੂ ਜੀ, ਬਹੁਤ ਸ਼ੁਕਰੀਆ। in everything and ਬਹੁਤ ਚੰਗਾ ਲੱਗਿਆ ਸਾਨੂੰ this weekend ਮਿਲਣ ਦਾ in person। ਹਾਂਜੀ ਪਰ I miss ਬਲਵਿੰਦਰ ਭੈਣ ਜੀ, ਉਹਨੂੰ ਨਹੀਂ ਮਿਲਿਆ ਗਿਆ। ਉਹ ਅੱਛਾ ਹਾਂ ਨਹੀਂ ਚਲੋ ਕੋਈ ਨਹੀਂ, ਮੇਬੀ ਨੈਕਸਟ ਟਾਈਮ। ਐਂਡ ਤੁਹਾਡਾ ਰੇਡੀਓ ਲਾਈਕ ਇਟਸ ਸਿਕਿਉਰਿਟੀ, ਜੋ ਅਸੀਂ ਜਾਣਦੇ ਆ ਬਸ ਰੇਡੀਓ ਲੱਗਿਆ ਰਹਿੰਦਾ, ਲੋਕਾਂ ਨੂੰ ਪਤਾ ਵੀ ਕੋਈ ਹੈਗਾ ਵੀ ਕੋਈ ਨਾ ਕੋਈ ਹੈਗਾ ਘਰੇ। ਹਾਂ 24 ਘੰਟੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਆਪਣੇ ਅਗਲੇ ਕਾਲਰ ਨੇ ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕਰਨਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਸ਼ੁਕਰਗੁਜ਼ਾਰ ਕਰਦੇ ਆ, ਮੈਨੂੰ 10 ਸਾਲ ਹੋ ਗਏ ਰੇਡੀਓ ਸੁਣਦੀ ਨੂੰ, ਬਹੁਤ ਵਧੀਆ ਪ੍ਰੋਗਰਾਮ ਤੁਸੀਂ ਦੇ ਰਹੇ ਆ ਜੀ ਜੀ ਜੀ। ਪਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਹੋਵੇ ਤੁਹਾਡੀ ਜੀ। ਥੈਂਕ ਯੂ ਜੀ। ਤੁਸੀਂ ਡਿਪਰੈਸ਼ਨ ਚ ਵੀ ਕੱਢਿਆ ਬਹੁਤ ਜ਼ਿਆਦਾ। ਅਸੀਂ ਜਦੋਂ ਡਾਕਟਰ ਜਾ ਕੇ ਰੇਡੀਓ ਲੈ ਜੀ ਤਾਂ ਉੱਥੇ ਜਾ ਕੇ ਸੁਣਦੇ ਰਹੀਦਾ ਜੀ। TV ਦੇਖਣ ਨਾਲ ਰੇਡੀਓ ਬਹੁਤ ਵਧੀਆ ਪ੍ਰੋਗਰਾਮ ਦੇ ਰਹੇ ਤੁਸੀਂ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ, ਸ਼ੁਕਰੀਆ ਜੀ, ਥੈਂਕ ਯੂ। ਓਕੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਅਗਲੇ ਕਾਲਰ ਨੇ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਤੇ ਪ੍ਰਵੀਨ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਵੀ ਧੰਨਵਾਦ ਤੁਹਾਡਾ, ਬਹੁਤ ਸੋਹਣਾ ਪ੍ਰੋਗਰਾਮ ਹਮੇਸ਼ਾ ਸੁਣੀਦਾ ਤੁਹਾਡਾ। ਸਾਡਾ ਹੀ ਤੇ ਰਿਟਾਇਰ ਹੋਏ ਆ ਬਸ ਰੇਡੀਓ ਦੇ ਨਾਲ ਹੀ ਲੱਗੇ ਰਹਿੰਦੇ ਆ, ਕਾਰ ਚ ਜਾਈਦਾ ਉੱਥੇ ਲਾ ਲਈ ਤਾਂ YouTube ਦੇ ਵਿੱਚ ਲਾਏ ਕੀਤਾ ਆ, ਫਿਰ ਸਾਰੇ ਪਾਸੇ ਜਿੱਦਾਂ ਰੇਡੀਓ ਦਾ ਬਹੁਤ ਸੁੱਖ ਆ ਜੀ। ਤੇ ਬਹੁਤ ਬਹੁਤ ਮਾਣ ਹੁੰਦੀ ਖਾਲਸਾ ਸਾਹਿਬ ਉਹਨਾਂ ਨੂੰ, ਭਾਜੀ ਨੂੰ, ਉਹ ਵੀ ਬਹੁਤ ਸੋਹਣਾ ਪ੍ਰੋਗਰਾਮ ਦਿੰਦੇ ਹੁੰਦੇ ਦੋਵੇਂ ਜਣੇ, ਅਪਡੇਟ ਅਮਰੀਕਾ ਤੇ ਅਪਡੇਟ ਕੈਲੀਫੋਰਨੀਆ ਰਾਤ ਨੂੰ
ਸੌਣ ਲੱਗਿਆ ਉਹ ਸੁਣ ਲਈਦਾ ਜੀ ਜੀ। ਤੇ ਮੌਜਾਂ ਲਾਈਆਂ ਪਈਆਂ ਸਾਡੇ ਲਈ। ਤੁਸੀਂ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਹਰਜਿੰਦਰ ਜੀ। ਹਾਂ, ਥੈਂਕ ਯੂ। ਸਤਿ ਸ਼੍ਰੀ ਅਕਾਲ। ਦੇਖੋ, ਜਦੋਂ ਤੁਸੀਂ ਲੋਕਾਂ ਦੀ ਆਵਾਜ਼ ਬਣਦੇ ਆ ਨਾ, ਲੋਕਾਂ ਲਈ ਆਵਾਜ਼ ਬਣਦੇ ਆ, ਤਾਂ ਇਹ ਦੁਆਵਾਂ ਇਹ ਅਸੀਸਾਂ ਆਪਣੇ ਆਪ ਜਿਹੜੀਆਂ ਨਿਕਲਦੀਆਂ, ਆਪ ਮੁਹਾਰੇ ਨਿਕਲਦੀਆਂ। ਪ੍ਰਮਾਤਮਾ ਦੀ ਬੜੀ ਮਿਹਰ ਆ, ਸਾਰਿਆਂ ਤੇ ਨਹੀਂ ਹੁੰਦੀ। ਨਹੀਂ ਤਾਂ ਦੇਖੋ ਗੋਦੀ ਮੀਡੀਆ ਬਣਨ ਨੂੰ ਟਾਈਮ ਨਹੀਂ ਲੱਗਦਾ। ਬਿਲਕੁਲ ਸਹੀ। ਹਰ ਇੱਕ ਦਾ ਕਿਹਦਾ ਜੀ ਨਹੀਂ ਕਰਦਾ ਵੀ ਜਿਹੜੇ ਉਹ ਜ਼ਿਆਦਾ ਪੈਸੇ, ਜ਼ਿਆਦਾ ਡਾਲਰ, ਜ਼ਿਆਦਾ ਲਾਲਚ ਬਥੇਰਾ ਇੱਥੇ ਦੁਨੀਆ ਮਾਇਆ ਕਿਨੇ ਤਿਆਗੀ ਹੈ ਨਾ। ਨਹੀਂ, ਇਹ ਗੱਲ ਹੈਗੀ ਆ, ਇਹਦੇ ਵਿੱਚ ਜਿਹੜੀਆਂ ਕੋਈ ਦੋ ਰਾਵਾਂ ਨਹੀਂ ਆ। ਪਰ ਆਪਾਂ ਬਹੁਤ ਸਾਰੀਆਂ ਚੀਜ਼ਾਂ ਜਦੋਂ ਸ਼ੁਰੂਆਤ ਦੇ ਵਿੱਚ ਆਏ ਸੀ ਨਾ, ਇਹ ਇੱਥੇ ਪ੍ਰਵੀਨ, ਇੱਥੇ ਕਈ ਡਾਕਟਰਾਂ ਦੀਆਂ ਜਿਹੜੀਆਂ ਕਾਲਸ ਆਈਆਂ, ਉਦੋਂ ਵੀ ਇਹ ਜਿਹੜਾ ਉਹ ਗਰਭਪਾਤ ਵੀ ਪੰਜਾਬੀ ਜਿਹੜੇ ਆ ਉਹ ਦੁਨੀਆ 'ਚ ਬਦਨਾਮ ਹੋ ਚੁੱਕੇ ਸੀ। ਉਹ ਇੱਥੇ ਕਹਿੰਦੇ ਵੀ ਅਸੀਂ ਤੁਹਾਨੂੰ ਮੂੰਹ ਮੰਗੇ ਪੈਸੇ ਦੇਵਾਂਗੇ, ਤੁਸੀਂ ਐਡ ਲਓ। ਅਸੀਂ ਕੋਰੀ ਨਾ ਕਰਤੀ ਜੀ। ਇਦਾਂ ਦੀਆਂ ਬਹੁਤ ਸਾਰੇ ਜਿਹੜੇ ਹੱਥ ਦੇਖਣ ਵਾਲੇ ਆ, ਇਦਾਂ ਦੇ ਜੋਤਿਸ਼ੀਏ ਟਾਈਪ ਜਿਹੜੇ ਲੋਕਾਂ ਨੂੰ ਠੱਗਦੇ ਆ, ਹਾਂ ਹਨਾ, ਵੀ ਉਹ ਇਦਾਂ ਸਿੱਧੀ ਕੋਰੀ ਨਾ ਜਿਹੜੀ ਆ ਉਹਨਾਂ ਨੂੰ ਆਪਾਂ ਜਿਹੜੀ ਉਹ ਕਰ ਦਈਦੀ ਆ ਵੀ ਹਾਂਜੀ ਜੀ ਆਸ ਪੱਖ ਦੀ ਜਿਹੜੀ ਉਹ ਤੁਸੀਂ ਗੱਲ ਕਰੋ, ਕੋਰੀ ਨਾ ਇਹਦੇ ਵਿੱਚ ਨਹੀਂ। ਜੇ ਗੱਲ ਹੋਊਗੀ ਬਰਾਬਰ ਦੀ ਹੋਊਗੀ। ਇਸ ਵਾਰ ਜਿਹੜਾ ਵਰਲਡ ਡੇ ਦੇ ਉੱਤੇ ਪੀਸ ਦਾ, ਸ਼ਾਂਤੀ ਦਾ ਜਿਹੜਾ ਦੂਤ ਬਣਨ ਦੀ ਰੇਡੀਓ ਦੀ ਗੱਲ ਆ, ਲੜਾਈਆਂ ਜਿਹੜੀਆਂ ਵਧਾਉਣੀਆਂ ਉਹਦੇ ਵਿੱਚ ਵੀ ਯੋਗਦਾਨ ਪਾ ਸਕਦਾ ਹੈ ਜੀ। ਠੀਕ ਹੈ ਨਾ, ਤੁਸੀਂ ਕਿਸੇ ਨੂੰ ਕਿਤੇ ਤੀਲੀ ਲਾਉਣੀ, ਅੱਗ ਲਾਉਣੀ, ਉਹ ਕਰਨਾ ਬੜਾ ਸੌਖਾ ਹੈ, ਪਰ ਸ਼ਾਂਤੀ ਬਣਾ ਕੇ ਰੱਖਣਾ ਤੇ ਜਿਹੜੀ ਸਹੀ ਗੱਲ ਜਿਹੜੀ ਉਹ ਕਰਨੀ ਉਹ ਔਖੀ ਆ ਜੀ। ਤੇ ਆਪਾਂ ਇਸ ਗੱਲੋਂ ਵੀ ਖੁਸ਼ਕਿਸਮਤ ਆ ਵੀ ਆਪਾਂ ਅਮਰੀਕਾ ਵਰਗੇ ਮੁਲਕ 'ਚ ਆ ਜਿੱਥੇ ਬੋਲਣ ਦੀ ਪੂਰਨ ਆਜ਼ਾਦੀ ਹੈ। ਬਿਲਕੁਲ, ਇੱਥੇ ਮਹਿਸੂਸ ਕਰਦੇ ਆ ਅਸਲ 'ਚ ਜਿਹੜੇ ਪਤਾ ਜਿਹੜਾ ਉਹ ਲੱਗਦਾ ਆ। ਅਜਿਹੇ ਅਦਾਰੇ, ਅਜਿਹੇ ਚੀਜ਼ਾਂ ਉੱਥੇ ਜ਼ਿਆਦੀਆਂ ਪ੍ਰਫੁੱਲਤ ਜਿਹੜੀਆਂ ਕਹਿਣ ਨੂੰ ਨਾ ਇਹ ਸ਼ਬਦ ਬੜੇ ਮਤਲਬ ਤਿੰਨ ਵਰਡਸ ਦੇ ਹੀ ਹੈ, ਫਰੀडम ਆਫ ਸਪੀਚ, ਰਾਈਟ ਆਫ ਐਕਸਪ੍ਰੈਸ਼ਨ। ਕਿਉਂਕਿ ਹੁਣ ਪ੍ਰਧਾਨ ਮੰਤਰੀ ਜਾ ਕੇ ਕਿਸੇ ਥਾਂ ਤੇ ਬੋਲ ਦੇਵੇ ਵੀ ਸਾਡੇ ਜੀ ਫਰੀडम ਆਫ ਸਪੀਚ ਆ, ਉਹਦਾ ਕੋਈ ਮਤਲਬ ਨਹੀਂ ਹੈ। ਜੇ ਕੋਈ ਦੂਜਾ ਐਕਚੁਅਲ 'ਚ ਕਹਿ ਕੇ ਇੱਥੇ ਤੁਹਾਨੂੰ ਮਹਿਸੂਸ ਹੋਊਗਾ ਮਨ ਚਾਲਾ ਜੇ ਕੋਈ ਬੋਲ ਰਿਹਾ ਆ, ਤਾਂ ਫਿਰ ਤਾਂ ਬੰਦਾ ਕਹਿੰਦਾ ਵੀ ਹਾਂ ਯਾਰ ਇਹ ਤਾਂ ਗੱਲ ਸੱਚੀ ਕਹਿੰਦੀ, ਵੀ ਸਾਡੀ ਗੱਲ ਵਾਕਈ ਜਿਹੜੀ ਉਹ ਜਾਂਦੀ, ਕਿਹਨੂੰ ਚੰਗੀ ਲੱਗੇ ਮਾੜੀ ਲੱਗੇ ਵੱਖਰੀ ਗੱਲ। ਫਰੀडम ਆਫ ਸਪੀਚ ਤਾਂ ਉੱਥੇ ਇੰਨਾ ਕਾ ਵੀ ਸਵੇਰੇ ਬੋਲ ਪੋ, ਸ਼ਾਮ ਨੂੰ ਈਡੀ ਜਸੀਬੀਆਈ ਖੜੀ ਹੋਊਗੀ ਦਰਵਾਜ਼ੇ ਤੇ। ਹਾਂ ਨਾ ਜੀ। ਸੋ ਇਹ ਸਾਰੀਆਂ ਚੱਲਾਂ ਜਿਹੜੀਆਂ ਚੀਜ਼ਾਂ ਚੱਲ ਰਹੀਆਂ। ਹਾਂਜੀ, ਜਿਹੜਾ ਰੇਡੀਓ ਇੱਕ ਅਜਿਹਾ ਮਾਧਿਅਮ ਆ, ਹੁਣ ਜਦੋਂ ਖਾਸ ਕਰਕੇ ਹੁਣ ਜਿੱਦਾਂ ਨੈਚੁਰਲ ਡਿਜ਼ਾਸਟਰ ਆ ਜਾਂਦੇ ਆ, ਹਾਂਜੀ ਹੁਣ ਸਟਾਰਮਸ ਆ ਜਾਂਦੇ ਆ, ਬਿਜਲੀ ਗੁੱਲ ਹੋ ਸਕਦੀ ਆ, ਘਰ ਲੋਕਾਂ ਦੇ ਤਬਾਹ ਹੋ ਜਾਂਦੇ ਆ, ਉਦੋਂ ਟੀਵੀ ਨਹੀਂ ਚੱਲਣੇ। ਜੇ ਤੁਹਾਡੇ ਕੋਲ ਰੇਡੀਓ ਸੈੱਟ ਆ, ਜੇ ਰੇਡੀਓ ਦਾ ਅਦਾਰਾ ਉਸ ਥਾਂ ਤੋਂ ਬਚ ਗਿਆ ਜਿੱਥੋਂ ਚੱਲ ਰਿਹਾ ਆ, ਠੀਕ ਹੈ ਨਾ, ਵੀ ਉੱਥੇ ਸਟੇਸ਼ਨ ਸੁਰੱਖਿਅਤ ਆ, ਤੇ ਤੁਹਾਨੂੰ ਇਨਫੋਰਮੇਸ਼ਨ ਤਾਂ ਪਹੁੰਚਾ ਸਕਦੇ ਆ ਨਾ। ਤੁਹਾਨੂੰ ਕੁਝ ਸਪੈਸ਼ਲ ਨਹੀਂ ਚਾਹੀਦੀ ਚੀਜ਼, ਤੁਹਾਨੂੰ ਬਿਜਲੀ ਵੀ ਨਹੀਂ ਚਾਹੀਦੀ, ਸੈੱਲ ਹੋਣ ਤੁਹਾਡੇ ਕੋਲ, ਰੇਡੀਓ ਸੈੱਟ ਹੋਵੇ, ਤੁਸੀਂ ਉਹ 'ਚ ਪਾਓ। ਅੱਜ ਕੱਲ ਤਾਂ ਸੋਲਰ ਵਾਲੇ ਵੀ ਆਉਂਦੇ ਆ, ਹੈਂਡ ਕਰੈਂਕਡ ਵੀ ਹੈਗੇ ਆ, ਜਿੰਨਾ ਬੈਟਰੀ ਤੁਸੀਂ ਚਾਰਜ ਕਰ ਲੈਂਦੇ, ਉਹ ਤੁਹਾਡੇ ਕੋਲ ਹੋਵੇ ਤਾਂ ਤੁਹਾਡੇ ਤੱਕ ਘੱਟੋ ਘੱਟ ਇਨਫੋਰਮੇਸ਼ਨ ਮਿਲ ਜਾਵੇ। 1170 AM ਜਿਹੜਾ ਰੇਡੀਓ ਸਟੇਸ਼ਨ ਬੇ ਏਰੀਏ 'ਚ ਚੱਲਦਾ ਹੈ ਪ੍ਰਵੀਨ, ਜਦੋਂ ਇੱਕ ਵਾਰੀ ਕਈ ਦਹਾਕੇ ਪਹਿਲਾਂ ਇੱਥੇ ਬਹੁਤ ਬੁਰੇ ਜਿਹੜੇ ਭੁਚਾਲ ਆਏ ਸੀ, ਉਦੋਂ ਸਭ ਕੁਝ ਠੱਪ ਹੋ ਗਿਆ ਸੀ। ਕਈ ਵੀਕ ਤੱਕ ਲੋਕਾਂ ਦੇ ਘਰਾਂ 'ਚ ਬਿਜਲੀ ਪਾਣੀ ਕੁਝ ਨਹੀਂ ਸੀਗਾ, 14 ਦਿਨ ਦਾ ਪਾਵਰ ਆਊਟੇਜ ਜਿਹੜਾ ਉਹ ਸੀਗਾ, ਤੇ ਲੋਕਾਂ ਦੇ ਕੋਲ ਜਿਨ੍ਹਾਂ ਕੋਲ ਰੇਡੀਓ ਸੈੱਟ ਸੀ 1170 ਦੇ ਉੱਤੇ ਨਿਰਵਿਘਨ ਇਨਫੋਰਮੇਸ਼ਨ ਚੱਲਦੀ ਰਹੀ। ਇੱਥੇ ਆ ਮਦਦ ਅਵੇਲੇਬਲ ਆ, ਇੱਥੇ ਆ, ਇੱਥੇ ਇਦਾਂ ਕਰੋ, ਇੱਥੇ ਇਦਾਂ ਕਰੋ। ਹੁਣ ਜਦੋਂ ਔਰੋਵਿਲ ਦਾ ਡੈਮ ਟੁੱਟਣ ਵਾਲਾ ਸੀ, ਤੁਸੀਂ ਅਜੇ ਇੱਥੇ ਨਹੀਂ ਸੀ ਆਏ, ਕੁਛ ਵਰੇ ਪੁਰਾਣੀ ਗੱਲ ਆ। ਯੂਬਾ ਸਿਟੀ ਤੋਂ ਉੱਤੇ ਕੈਲੀਫੋਰਨੀਆ ਦੀ ਸਭ ਤੋਂ ਵੱਡੇ ਜਿਹੜੇ ਰੈਜ਼ਰਵਾਇਰਸ ਜਾਂ ਲੇਕਸ ਆ, ਝੀਲਾਂ ਦੇ ਵਿੱਚੋਂ ਜਿਹੜੀ ਆ, ਉਹ ਇੱਕ ਲੇਕ ਔਰੋਵਿਲ ਆ। ਉਦੋਂ ਵੀ 3-4 ਸਾਲ ਪਹਿਲਾਂ ਖਾਸੇ ਪਏ ਸੀਗੇ, ਤੇ ਉਦੋਂ ਬੰਨ ਟੁੱਟਣ ਵਾਲੀ ਗੱਲ ਜਿਹੜੀ ਉਦੋਂ ਖਤਰਾ ਬਣ ਗਿਆ ਸੀ। ਉਦੋਂ ਆਪਾਂ ਤੁਰੰਤ ਦੇਣੀ, ਜਿੰਨੇ ਵੀ ਆਪਣੇ ਸੁਣਨ ਵਾਲੇ ਉਹਨਾਂ ਇਲਾਕਿਆਂ 'ਚ ਰਹਿ ਰਹੇ ਸੀ, ਉਹਨਾਂ ਨੂੰ ਜਾਣਕਾਰੀਆਂ ਦਿੱਤੀਆਂ ਵੀ ਭਾਈ ਇਦਾਂ ਦਾ ਜਿਹੜਾ ਉਹ ਹੋ ਸਕਦਾ ਹੈ, ਤੇ ਤੁਹਾਨੂੰ ਵੈਕੂਏਸ਼ਨਸ ਦੇ ਆਰਡਰ ਆਏ ਆ, ਤੁਸੀਂ ਸੁਰੱਖਿਅਤ ਨਿਕਲੋ, ਆਪੋ ਆਪਣੇ ਥਾਵਾਂ ਦੇ ਉੱਤੇ ਜਿਹੜਾ ਉਹ ਦੱਸੋ। ਇਹੀ ਨਹੀਂ ਆ ਵੀ ਮੈਂ ਇੱਥੇ ਬੈਠੇ ਅਸੀਂ ਇਕੱਲੇ ਮੋਦੀ ਕਰੀ ਜਾਈਏ, ਬਾਈਡਨ ਕਰੀ ਜਾਈਏ, ਟਰੰਪ ਕਰੀ ਜਾਈਏ, ਇਹ ਨਹੀਂ। ਲੋਕਾਂ ਦੀ ਗੱਲ ਜਿੱਥੇ ਇਹ ਚੀਜ਼ ਹੋਵੇ, ਹਾਂ, ਲੋਕਾਂ ਦੀ ਗੱਲ ਜਿਹੜੀ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਹੋਵੇ, ਤਾਂ ਉਹ ਉਹੀ ਚੰਗੀ ਲੱਗਦੀ ਆ, ਤੇ ਉਹੀ ਮਕਸਦ ਹੋਣੇ ਚਾਹੀਦੇ ਆ। ਹੋਰ ਵੀ ਬਥੇਰੇ ਅਦਾਰੇ ਨੇ ਪ੍ਰਵੀਨ, ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਇਕੱਲੇ ਹੀ ਆ, ਹੋਰ ਵੀ ਬਥੇਰੇ ਅਦਾਰੇ ਨੇ, ਪਰ ਲੋਕਾਂ ਦੇ ਮਨਾਂ 'ਚ ਉਹੀ ਵੱਸਦਾ ਆ ਜਿਹੜੇ ਲੋਕਾਂ ਦੀ ਗੱਲ ਆ। ਜਿੱਥੇ ਲੋਕਾਂ ਦੇ ਵਿੱਚ ਕਲੇਸ਼ ਨਹੀਂ, ਜਿਹੜੀ ਸਹੀ ਗੱਲ ਕਰਦਾ ਹੈ, ਉਹ ਉਸ ਦੇ ਨਾਲ ਲੋਕ ਜੁੜਦੇ ਆ। ਤੇ ਅਸੀਂ ਬੜੇ ਖੁਸ਼ਕਿਸਮਤ ਆ ਵੀ ਲੋਕ ਸਾਨੂੰ ਮਨਾ ਮੁਹੀ ਪਿਆਰ ਜਿਹੜਾ ਉਹ ਦਿੰਦੇ ਆ। ਬਹੁਤ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦੀ ਹਾਂ। ਅਸੀਂ ਤਾਂ ਰਿਣੀ ਹਾਂ, ਤਹਿ ਦਿਲੋਂ ਰਿਣੀ ਹੈ। ਹਰ ਅਦਾਰਾ ਜਿਹੜੇ
ਕੋਈ ਵੀ ਅਦਾਰਾ, ਕੋਈ ਵੀ ਬੰਦਾ ਸਕਸੈਸਫੁਲ ਹੋਣਾ ਚਾਹੁੰਦਾ, ਉਹਨੂੰ ਜ਼ਿੰਦਗੀ ਦੇ ਵਿੱਚ ਕੁਝ ਲਾਈਨਾਂ ਖਿੱਚਣੀਆਂ ਪੈਂਦੀਆਂ, ਕੁਝ ਕੋਰ ਲਾਈਨ ਹੁੰਦੀ ਹੈ, ਜਿਵੇਂ ਐਥਿਕਸ ਦੀ ਲਾਈਨ ਐਥਿਕਸ ਦੀ ਲਾਈਨ ਹੈ ਤੁਹਾਡੇ ਤੇ, ਤੁਸੀਂ ਸਿਧਾਂਤ ਤੇ ਖੜੇ ਹੋ, ਤੁਹਾਡਾ ਮੋਰਾਲ ਇਜਾਜ਼ਤ ਨਹੀਂ ਦਿੰਦਾ ਜਿਹੜੇ ਕੰਮਾਂ ਨੂੰ ਤੁਸੀਂ ਨਹੀਂ ਕਰਦੇ। ਤੇ ਇਸੇ ਤਰ੍ਹਾਂ ਬੰਦਾ ਵੀ ਹੈ, ਜੇਕਰ ਉਹ ਖੜਾ ਕਹਿੰਦਾ ਕਿ ਯਾਰ ਆਹ ਚੀਜ਼ ਮੇਰੇ ਐਥਿਕਸ ਦੇ ਉਲਟ ਆ ਤੇ ਮੈਂ ਨਹੀਂ ਕਰਨਾ ਚਾਹੁੰਦਾ, ਤੇ ਉਹ ਨਾ ਕਰੇ ਜੀ, ਤੇ ਇਹ ਹੋ ਹੀ ਨਹੀਂ ਸਕਦਾ ਕਿ ਜ਼ਿੰਦਗੀ 'ਚ ਕਾਮਯਾਬ ਨਾ ਹੋ ਸਕੇ। ਸੋ ਇੰਸ਼ਾਅੱਲਾ ਤੁਹਾਡਾ ਪਿਆਰ ਇਸੇ ਤਰ੍ਹਾਂ ਮਿਲਦਾ ਰਹੇ, ਤੁਹਾਡਾ ਸਤਿਕਾਰ, ਸਹਿਯੋਗ ਸਭ ਤਰੀਕੇ ਦਾ ਇਸ ਤਰ੍ਹਾਂ ਮਿਲਦਾ ਰਹੇ, ਤੇ ਪੰਜਾਬੀ ਰੇਡੀਓ USA ਦੇ ਐਥਿਕਸ ਜਿੱਥੇ ਇੱਕ ਦਹਾਕੇ ਤੋਂ ਤਕਰੀਬਨ ਡਾਵਾਂਡੋਲ ਨਹੀਂ ਹੋਏ ਕਦੇ ਵੀ, ਇੰਨੀਆਂ ਸਰਕਾਰਾਂ ਉੱਥੇ ਬਦਲੀਆਂ, ਇੱਥੇ ਬਦਲੀਆਂ, ਉੱਥੇ ਸੈਂਟਰ ਦੇ ਵਿੱਚ 3 ਸਰਕਾਰਾਂ ਬਦਲੀਆਂ, UPA 2 1 2 ਗਈ ਆਈ, ਫਿਰ ਅਕਾਲੀ ਦਲ ਦਾ ਰਾਜ ਰਿਹਾ ਉੱਥੇ ਕਿੰਨਾ ਚਿਰ, ਕਾਂਗਰਸ ਦਾ ਰਿਹਾ, ਹੁਣ ਫਿਰ ਆਮ ਆਦਮੀ ਪਾਰਟੀ ਹੈ, ਮੋਦੀ ਸਾਹਿਬ ਚੱਲ ਰਹੇ ਨੇ 8-10 ਸਾਲਾਂ ਤੋਂ। ਇੱਥੇ ਕਿੰਨੀਆਂ ਬਦਲੀਆਂ, 3 ਮੇਰੇ ਖਿਆਲ ਰਾਸ਼ਟਰਪਤੀ ਸ਼ਾਸਨ ਬਦਲ ਗਏ, ਬੈਕ ਓਬਾਮਾ ਤੋਂ ਲੈ ਕੇ ਟਰੰਪ ਤੇ ਹੁਣ ਬਾਈਡਨ, ਤੇ ਅਗਲੇ ਪਤਾ ਨਹੀਂ ਕਿੰਨਾ ਨੇ ਆਉਣਾ, ਅਗਲੇ ਪਤਾ ਨਹੀਂ ਕਿੰਨਾ ਨੇ ਆਉਣਾ। ਸੋ ਪਰ ਇਹ ਹੈ ਕਿ ਅਦਾਰੇ ਦੇ ਮੋਰਲ ਜਿਹੜਾ ਐਥਿਕਸ ਆ, ਸਿਧਾਂਤ ਆ ਜਿਹੜਾ ਅਦਾਰੇ ਦਾ, ਉਹ ਇਹੀ ਹੈ ਕਿ ਲੋਕ ਪਹਿਲਾਂ ਨੇ, ਲੋਕਾਂ ਦੀ ਸੇਵਾ ਪਹਿਲਾਂ, ਲੋਕਾਂ ਦੀਆਂ ਜਾਣਕਾਰੀਆਂ ਪਹਿਲ ਦੇ ਆਧਾਰ ਤੇ। ਜੀ ਬਿਲਕੁਲ। ਸੋ ਇੰਨੀਆਂ ਗੱਲਾਂ ਕਹਿ ਕੇ ਹੁਣ ਆਪਾਂ ਇਜਾਜ਼ਤ ਜਿਹੜਾ ਲੈਂਦੇ ਹਾਂ, ਤੇ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਤੇ ਸਾਡੇ ਸਾਰੇ ਟੀਮ ਮੈਂਬਰਸ ਨੂੰ, ਤੇ ਪੂਰੇ ਰੇਡੀਓ ਚਲਾਉਣ ਵਾਲਿਆਂ ਨੂੰ ਤੇ ਸੁਣਨ ਵਾਲਿਆਂ ਨੂੰ, ਸਾਰਿਆਂ ਨੂੰ ਵਰਲਡ ਰੇਡੀਓ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਇੱਥੇ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ, ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।